ਕਹਿੰਦੇ ਬਾਣਾ ਪਾ ਕੇ ਝੂਠ ਬੋਲਦੇ। ਕੀ ਝੂਠ ਬੋਲਿਆ ਦੱਸੋ? ਮੇਰਾ ਇਲਾਕਾ ਖੜਾ ਸਾਰਾ ਤੇ ਕਹਿੰਦੇ ਬਾਣੇ ਪਾ ਕੇ ਕਹਿੰਦੇ ਝੂਠ ਬੋਲਦੇ ਆ। ਪਹਿਲੀ ਗੱਲ ਤਾਂ ਇਹ ਗੱਲ ਕਹਿਣ ਦਾ ਮਤਲਬ ਕੀ ਹੈ ਕਿ ਬਾਣੇ ਪਾ ਕੇ ਝੂਠ ਬੋਲਦੇ ਆ। ਤੁਸੀਂ ਦੇਖਣ ਆਉਨੇ ਆ ਸਾਨੂੰ, ਤੁਸੀਂ ਉਹ ਕਹਿੰਦੇ ਬਾਣੇ ਨੂੰ ਵੀ ਮਾੜਾ ਬੋਲਿਆ ਤੁਸੀਂ ਦੇਖਿਆ, ਤੁਸੀਂ ਦੇਖਿਆ ਬਾਣੇ ਨੂੰ ਕੋਈ, ਤੁਸੀਂ ਦੇਖਿਆ ਕੋਈ ਸੁਣਿਆ ਬਾਣੇ ਨੂੰ? ਮੈਂ ਤੁਹਾਡੇ ਤੱਕ ਪਹੁੰਚਾ ਰਿਹਾ। ਇਦਾਂ ਇਲਜ਼ਾਮ ਲਾਉਣੇ ਨੂੰ ਮੈਂ ਬਹੁਤ ਲਾ ਸਕਦੀ ਆ, ਮੈਂ ਲੇਡੀ ਆ ਕਿ ਮੇਰੀ ਪੂਰੀ ਟੀਮ ਨੂੰ ਇਹਨਾਂ ਨੇ ਧੱਕਾ ਮੁੱਕੀ ਕੀਤਾ, ਮੇਰੇ ਲਾਈਵ ਦੇ ਵਿੱਚ ਵੀ ਆ। ਗੁਰੂ ਮਹਾਰਾਜ ਦੇ ਬਾਣੇ ਨੂੰ ਚੋਰ ਕਹਿੰਦੇ ਆ। ਮੈਂ ਤਾਂ ਕਹਿੰਦਾ ਜਿੰਨਾ ਸਿੱਖ ਪੰਥ ਆ ਉਹ ਸਾਰਿਆਂ ਦੇ ਸਾਹਮਣੇ ਇਹ ਬੀਬੀ ਥਿਆੜਾ ਮਾਫੀ ਮੰਗੇ। ਕੰਮ ਕਰ ਰਹੇ, ਮੈਨੂੰ ਉੱਥੇ ਫੋਨ ਗਿਆ ਵੀ ਤੁਹਾਨੂੰ ਗਾਲਾਂ ਕੱਢ ਰਹੇ ਆ। ਦੱਸੋ ਅਸੀਂ ਗਾਲਾਂ ਖਾਣ ਲਈ ਸੇਵਾ ਨਹੀਂ ਕਰ ਰਹੇ। ਸਾਡੇ ਮੁੱਖ ਮੰਤਰੀ ਸਾਹਿਬ ਉਹ ਵੀ ਕਿਸਾਨ ਨੇ, ਅਸੀਂ ਤਾਂ ਕਿਸਾਨਾਂ ਦੇ ਨਾਲ ਮੋਢਾ ਜੋੜ ਕੇ ਖੜੀ ਦਾ। ਤੁਸੀਂ ਲੈਂਡ ਪੂਲਿੰਗ ਦਾ ਵਿਰੋਧ ਕੀਤਾ ਸੀ। ਜੇ ਸਰਕਾਰ ਇੰਨੀ ਅਧਿਆਚੀ ਆ, ਐਲਾਨ ਕਰੇ ਅੱਜ ਮੁਆਵਜ਼ਾ 50,000 ਰੁਪਇਆ ਖੇਤ ਦਾ ਦਵਾਂਗੇ, ਫੇਰ ਮੰਨਾਂਗੇ ਵੀ ਕਿਸਾਨ ਅਧਿਆਚੀ ਆ। ਤਰਪਾਲਾਂ ਦੇ ਵਿਕਿਓ ਨਹੀਂ ਗਏ, ਪਰ ਅਸੀਂ ਸਾਨੂੰ ਮੁਆਵਜ਼ਾ ਵੀ ਨਹੀਂ ਚਾਹੀਦਾ। ਅਸੀਂ ਹੈਗੇ ਆ ਇੰਨੇ ਜੋਗੇ, ਸਾਰੇ ਪੰਜਾਬੀ ਆ, ਅਣਖੀ ਆ, ਪਰ ਅਸੀਂ ਕਿਸੇ ਦੀ ਅੱਗੇ ਨਹੀਂ ਝੁਕੇ, ਨਾ ਝੁਕਣਾ। ਬੋਲੇ ਸੋ ਨਿਹਾਲ। ਉਹ ਤਾਂ ਕਹਿੰਦੇ ਨੇ ਵੀ ਤੁਸੀਂ ਉਹਨਾਂ ਨੂੰ ਗਾਲਾਂ ਕੱਢ ਰਹੇ ਸੀ। ਇਹ ਤੁਸੀਂ ਸੁਣੀਆਂ ਗਾਲਾਂ? ਉਹਨਾਂ ਨੂੰ ਕਹੋ ਚਲੋ ਗਾਲਾਂ ਦੱਸ ਦੇਣ, ਠਹਿਰ ਲਓ। ਤੁਸੀਂ ਗਾਲਾਂ ਦੱਸ ਦਿਓ, ਕਿਤੇ ਵੀਡੀਓ ਬਣੀ ਹੋਵੇ ਗਾਲਾਂ ਦੀ, ਕਿਤੇ ਵੀ ਮੈਂ ਗਾਲ ਕੱਢੀ ਹੋਵੇ ਕੋਈ। ਤੇ ਅਸੀਂ ਸਾਰਾ ਕੁਝ ਸੁਣਿਆ। ਬਾਅਦ ਵਿੱਚ ਕਹਿੰਦੇ ਤੁਹਾਡੇ ਕੋਲ ਪ੍ਰੂਫ ਕੀ ਆ? ਜੇ ਅਸੀਂ ਆਪਣੇ ਫੋਨ 'ਚ ਲਾਈਵ ਨਹੀਂ ਬਣਾਏ, ਇਹਦਾ ਮਤਲਬ ਇਹ ਥੋੜਾ ਕਿ ਸਾਡੇ ਕੋਲ ਕੋਈ ਪ੍ਰੂਫ ਨਹੀਂ। ਅਸੀਂ ਆਪਣੇ ਕੰਨਾਂ ਨਾਲ ਸੁਣਿਆ, ਸਾਨੂੰ ਵੀ ਪਤਾ ਆ ਕਿ ਜੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ, ਅਰਵਿੰਦ ਜੀ ਨੂੰ ਇਹ ਗਾਲਾਂ ਕੱਢਣਗੇ ਤੇ ਅਸੀਂ ਉਹਦਾ ਇੱਟ ਦਾ ਜਵਾਬ ਪੱਥਰ ਨਾਲ ਦਵਾਂਗੇ। ਕਦੀ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ, ਮੰਤਰੀ ਸਾਹਿਬ ਵੀ ਬਹੁਤੀ ਵਾਰੀ ਕਿਸਾਨਾਂ ਨੂੰ ਮਾੜਾ ਬੋਲ ਜਾਂਦੇ ਨੇ ਵੀ ਏਡੇ ਏਡੇ ਟਰੈਕਟਰ ਲਈ ਫਿਰਦੇ ਨੇ, ਐ ਕਰਦੇ ਨੇ, ਉਹ ਕਰਦੇ ਨੇ। ਕਿਤੇ ਉਸੇ ਹੀ ਮਾਨਸਿਕਤਾ 'ਚੋਂ ਤੁਹਾਡੀ ਮਾਨਸਿਕਤਾ ਤਾਂ ਨਹੀਂ ਝਲਕ ਰਹੀ ਵੀ ਤੁਸੀਂ ਵੀ ਕਿਸਾਨਾਂ ਨੂੰ ਤਾਂ ਹੀ ਗਲਤ ਬੋਲਿਆ ਹੋਵੇ? ਅਸੀਂ ਵਾਪਸ ਜਾ ਰਹੇ ਹਾਂ, ਭੈਣ ਜੀ ਉਹਨਾਂ ਨਾਲ ਗੱਡੀ 'ਚ ਬਹਿਣਾ ਸੀ, ਬਾਕੀ ਬੰਦੇ ਬੈਠੇ ਸੀ। ਇਹ ਬੰਦਾ ਆ ਕੇ ਗੱਡੀ ਦੇ ਉੱਤੇ ਮੁੱਕੀਆਂ ਮਾਰ ਰਿਹਾ, ਲਾਈਵ ਕਰ ਰਿਹਾ ਤੇ ਗਾਲਾਂ ਮੰਦੇ ਬੋਲੀ ਜਾ ਰਿਹਾ। ਐਸੀ ਭੱਦੀਆਂ ਸ਼ਬਦਾਵਲੀਆਂ ਤੁਸੀਂ ਉਹਦਾ ਲਾਈਵ ਚੈੱਕ ਕਰਿਓ, ਉਹ 'ਚ ਤੁਹਾਨੂੰ ਪਤਾ ਲੱਗੂਗਾ। ਮੈਂ ਬੋਲ ਨਹੀਂ ਸਕਦਾ ਸ਼ਬਦ ਇੰਨੀ। ਉਦੋਂ ਕੋਈ ਝੰਡੇ ਨਹੀਂ ਸੀ ਕਿਸੇ ਦੇ ਕੋਲ। ਇਹਨਾਂ ਨੇ ਆ ਕੇ ਪੂਰੀ ਬਦਮਾਸ਼ੀ ਖਿਲਾਰੀ ਇੱਥੇ। ਝੰਡੇ ਉਦੋਂ ਬਾਅਦ ਲਿਆਂਦੇ ਗਏ ਆ। ਤੁਸੀਂ ਲਾਈਵ ਦੇਖੋ, ਲਾਈਵ 'ਚ ਕੋਈ ਕੁਝ ਵੀ ਨਹੀਂ। ਉਹ ਕਹਿੰਦੇ ਲਓ ਜੀ ਡਰਦੇ ਭੱਜਣ ਲੱਗੇ। ਅਸੀਂ ਕਾਹਤੇ ਡਰਨਾ? ਅਸੀਂ ਕੋਈ ਗਲਤ ਕੰਮ ਕਰਨਾ ਆ? ਅਸੀਂ ਲੋਕਾਂ ਲਈ ਲੜਦੇ ਕਾਂਗਰਸੀ। ਇਹ ਕਿੱਥੋਂ ਹੋ ਗਏ? ਇਹ ਦਿੱਲੀ ਦੇ ਦਲਾਲ ਤੁਰੇ ਫਿਰਦੇ, ਸਾਨੂੰ ਦੱਸਣਗੇ? ਇਲਾਕੇ ਦਾ ਪੁੱਛੋ ਅਸੀਂ ਕਾਂਗਰਸੀਆਂ ਜਾਂ ਕੌਣ ਆ। ਇਲਾਕਾ ਦੱਸੂਗਾ ਤੁਹਾਨੂੰ, ਲੋਕਾਂ ਦਾ ਪੁੱਛੋ। ਕਹਿੰਦੇ ਨੇ ਲਾਈਵ ਆ ਸਾਡੇ ਕੋਲ, ਇਹਨਾਂ ਨੇ ਗਾਲਾਂ ਵੀ ਕੱਢੀਆਂ ਨੇ, ਗੱਡੀ ਤੇ ਜ਼ੋਰ ਨਾਲ ਹੱਥ ਮਾਰ ਰਹੇ ਸੀ, ਸਾਰਾ ਕੁਝ। ਕੋਈ ਗਾਲਾਂ ਨਹੀਂ ਕੱਢੀਆਂ ਜੀ, ਅਸੀਂ ਆਪਣਾ ਰੋਜ਼ ਜ਼ਾਹਰ ਕੀਤਾ। ਅਸੀਂ ਕੋਈ ਗੁੰਡੇ ਨਹੀਂ ਗਏ, ਇਹ ਗੁੰਡੇ ਆ। ਇਹ ਸਾਡੇ ਨਾਲ ਗੁੰਡਾਗਰਦੀ ਕਰ ਰਿਹਾ। ਅਸੀਂ ਕੋਈ ਗੁੰਡੇ ਨਹੀਂ, ਅਸੀਂ ਸ਼ਾਂਤਮਈ। ਸਾਡੇ ਪਿੰਡ ਜੇ 30 ਤਰਪਾਲਾਂ ਲੈ ਕੇ ਆਏ ਜਿਹੜੇ ਸਾਡੇ ਪਿੰਡ ਦੇ ਨੇ। ਤੁਹਾਡੇ ਪਿੰਡ ਦੀ ਆਬਾਦੀ ਕਿੰਨੀ ਆ? ਸਾਡੇ ਪਿੰਡ ਦੀ ਆਬਾਦੀ 3000 ਤੋਂ ਉੱਪਰ ਹੀ ਆ। ਤੇ ਭਈਏ ਪਾ ਲਓ ਸਾਰੇ ਪਿੰਡ ਤੇ 30 ਤਰਪਾਲਾਂ ਪੈ ਜਾਣ। ਹਾਂ 30 ਤਰਪਾਲਾਂ। ਇਹ ਇਹਨਾਂ ਨੂੰ ਪੁੱਛੋ ਜਿਹੜੇ ਦੋਗਲੇ ਬੰਦੇ ਲੈ ਕੇ ਆਏ ਆ ਇਹਨਾਂ ਨੂੰ। ਠੀਕ, ਸਾਨੂੰ ਗਰੀਬ ਲੋਕਾਂ ਨੂੰ ਤਰਪਾਲਾਂ ਹੀ ਨਹੀਂ ਦੇਣ ਦਿੱਤੀਆਂ। ਦੇਖੋ ਤਰਪਾਲਾਂ ਕੁੱਕੜ ਪਿੰਡ ਦੇ ਵਿੱਚ 2200 ਵੋਟ ਆ, 2200 ਵੋਟ ਆ ਤੇ 20 ਤਰਪਾਲਾਂ ਲੈ ਕੇ ਆਏ। 20 ਤਰਪਾਲਾਂ, 2200 ਵੋਟ ਆ, 20 ਤਰਪਾਲਾਂ। ਦੱਸੋ ਕੀ ਤਰਪਾਲਾਂ ਦਾ ਕੋਈ ਮੁੱਦਾ ਨਹੀਂਗਾ। ਤੇ ਫਿਰ ਤੁਹਾਨੂੰ ਲੱਗਦਾ 20 ਤਰਪਾਲਾਂ ਬਹੁਤ ਹੁੰਦੀਆਂ? ਉਹ ਇੱਕ ਤਰਪਾਲ ਦੇ ਵੀ 5 ਪੀਸ ਕੀਤੇ ਜੀ। ਅੱਛਾ। ਸੋ 2027 ਦਾ ਟ੍ਰਾਇਲ ਕਿਸਾਨਾਂ ਨੇ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜਲੰਧਰ ਕੈਂਟ ਦਾ ਕੁੱਕੜ ਪਿੰਡ ਹੈ। ਕੇਜਰੀਵਾਲ ਆਇਆ, ਰਾਘਵ ਚੱਡਾ ਆਇਆ। ਉਹ ਕਹਿੰਦੇ ਜੀ ਹੜ੍ਹਾਂ 'ਚ ਮਦਦ ਕਰਦੇ ਫਿਰਦੇ। ਕੀ ਕਰਦੇ ਫਿਰਦੇ? ਦੱਸੋ ਕੀ ਕਰਦੇ ਫਿਰਦੇ? ਅੱਜ ਮੇਰਾ 8 ਲੱਖ ਦਾ ਨੁਕਸਾਨ ਹੋਇਆ। 8 ਲੱਖ ਦਾ ਮੇਰਾ ਨੁਕਸਾਨ ਹੋਇਆ, 20 ਲੱਖ ਦਾ ਇਹਦਾ ਹੋਇਆ, 50 ਲੱਖ ਦਾ ਨੁਕਸਾਨ ਹੋਇਆ। ਅਸੀਂ ਫੇਰ ਵੀ ਚੜ੍ਹਦੀ ਕਲਾ 'ਚ ਆ। ਪਰ ਜੇ ਸਾਨੂੰ ਕੋਈ ਆ ਕੇ ਵਿਗਾੜੂਗਾ, ਡਟ ਕੇ ਵਿਰੋਧ ਕਰਾਂਗੇ ਪਿੰਡਾਂ 'ਚ। ਹੁਣ ਅੱਜ ਤੋਂ ਐਲਾਨ ਹੈ ਵੀ ਪਿੰਡਾਂ 'ਚ ਨਹੀਂ ਬਣ ਦੇਣਾ ਬਸ ਇਹਨਾਂ ਨੂੰ। ਆਪਣੀ ਗਈ ਹੁਣ ਪੂਰੀ ਆਪਣੀ ਕਰਾ ਕੇ ਗਈ ਆ। ਹੁਣ ਪਿੰਡ ਵਿੱਚ ਬਣਨ ਜੋਗੀ ਹੈ ਨਹੀਂ ਗੀ। ਜੇ ਵਾਪਸ ਆਊਗੀ ਤਾਂ ਕੋਟੀ ਖਾਊਗੀ। ਹੁਣ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈਗਾ ਉਹਦੇ ਲਈ। ਸਤਿ ਸ਼੍ਰੀ ਅਕਾਲ ਜੀ। ਇੱਥੇ ਇਸ ਸਮੇਂ ਕੁੱਕੜ ਪਿੰਡ ਦੇ ਵਿੱਚ ਖੜੇ ਆ। ਹੰਗਾਮਾ ਹੋਇਆ, ਕਿਉਂ ਹੋਇਆ, ਜਾਣਨ ਦੀ ਕੋਸ਼ਿਸ਼ ਕਰਦੇ ਆ। ਸੁਖਵੀਰ ਸਿੰਘ ਕਿਸਾਨ ਆਗੂ ਸਾਡੇ ਨਾਲ ਨੇ। ਬਾਈ ਕੀ ਹੋਇਆ ਜੀ ਇੱਥੇ? ਦੇਖੋ ਜੀ, ਅਸੀਂ 3 ਦਿਨ ਤੋਂ ਅਸੀਂ ਸਾਰੇ ਨਗਰ ਇੱਥੇ ਅਸੀਂ ਹੜ੍ਹ ਪੀੜਦੇ ਆ। ਪਹਿਲੋਂ ਅਸੀਂ 3 ਮਹੀਨੇ 4 ਲੈਂਡ ਪੂਲਿੰਗ ਦੀ ਲੜਾਈ ਲੜੀ। ਅਸੀਂ ਲੈਂਡ ਪੂਲਿੰਗ ਜਿਹੜੀ ਲੜੀ ਆ, ਉਹ ਅਸੀਂ ਪਤਾ ਨਹੀਂ ਕੋਈ ਮਾੜਾ ਕੰਮ ਕੀਤਾ। 3 ਦਿਨ ਤੋਂ ਸਾਡੇ ਪਿੰਡ ਵਿੱਚ ਪਾਣੀ ਆਇਆ, ਅਸੀਂ ਸੇਵਾ ਕਰ ਰਹੇ ਆ। ਪਰ ਦੇਖੋ ਜਿਹੜੀ ਆਪ ਦੀ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਥਿਆੜਾ, ਦੇਖੋ ਸਾਡੀ ਭੈਣ ਹੈ, ਅਸੀਂ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਣਾ। ਪਰ ਉਹ ਇੱਥੇ ਆ ਕੇ ਕਹਿ ਰਿਹਾ ਵੀ ਇਹ ਰਾਜਨੀਤੀ ਕਰਦੇ ਆ। ਦੱਸੋ ਕਿਸੇ ਨੂੰ ਪਾਣੀ ਦੇ ਵਿੱਚੋਂ ਕੱਢਣਾ ਕੋਈ ਰਾਜਨੀਤੀ ਆ? ਜੇ ਕਿਸੇ ਬਾਣੇ ਬਾਰੇ ਕੋਈ ਗਲਤ, ਮੈਂ ਜੇ ਬਾਣਾ ਪਾਇਆ, ਮੈਂ ਕੋਈ ਗਲਤ ਕੰਮ ਕੀਤਾ? ਦੱਸੋ ਪਹਿਲੋਂ। ਜੇ ਬਾਣੇ ਨੂੰ ਬੋਲਿਆ ਕਹਿੰਦੇ ਬਾਣਾ ਪਾ ਕੇ ਝੂਠ ਬੋਲਦੇ। ਕੀ ਝੂਠ ਬੋਲਿਆ ਦੱਸੋ? ਮੇਰਾ ਇਲਾਕਾ ਖੜਾ ਸਾਰਾ। ਕੋਈ ਕਿਹੜੇ ਨਾਲ ਠੱਗੀ ਕੀਤੀ ਦੱਸੋ? ਮਤਲਬ ਜੇ ਅਸੀਂ ਸੇਵਾ ਕਰ ਰਹੇ, ਲੈਂਡ ਪੂਲਿੰਗ, ਸਾਡੇ ਘਰ ਉਜੜ ਰਹੇ ਸੀ, ਅਸੀਂ ਘਰ ਬਚਾਉਣੇ ਨਹੀਂ। ਤੁਹਾਡੀ ਬੀਬੀ ਹੁਣਾਂ ਨਾਲ ਕੋਈ ਨਿੱਜੀ ਰੰਜਿਸ਼ ਹੈ? ਸਾਡਾ ਕੋਈ ਦਾ ਦੇਖੋ, ਕੱਲ ਵੀ ਆਏ, ਉਹ ਸਤਿਕਾਰਯੋਗ ਆ, ਸਾਡੇ ਕੋਲ ਖੜੇ ਰਹੇ। ਜੇ ਕੋਈ ਰਾਜਨੀਤੀ ਕਰਨੀ ਹੁੰਦੀ, ਅਸੀਂ ਕੁਝ ਬੋਲੇ ਦੱਸਣ ਹਨਾ। ਬੀਜੇਪੀ ਵਾਲੇ ਤਰਪਾਲਾਂ ਵੰਡ ਕੇ ਗਏ, ਅਸੀਂ ਕੋਈ ਵਿਰੋਧ ਕੀਤਾ? ਇਹ 1.5 ਘੰਟੇ ਤੋਂ ਤਰਪਾਲਾਂ ਉਧਰ ਵੰਡ ਰਿਹਾ, ਸਾਨੂੰ ਪਤਾ ਲੱਗਾ। ਪਰ ਅਸੀਂ ਕਿਹਾ ਨਹੀਂ, ਦੇਖੋ ਚੰਗਾ ਕੰਮ ਕਰ ਰਿਹਾ ਨਾ,
ਪਰ ਜੇ ਕੋਈ ਇੱਥੇ ਆ ਕੇ ਸਾਨੂੰ ਬੰਗਾਰੇ ਵੀ ਕਿਸਾਨ ਜਥੇਬੰਦੀਆਂ ਇਦਾਂ ਇਹ ਬਾਣਾ ਪਾ ਕੇ ਝੂਠ ਬੋਲਦੇ ਫੇਰ ਅਸੀਂ ਬਿਲਕੁਲ ਨਹੀਂ ਬਰਦਾਸ਼ਤ ਹੁਣ ਕਰਾਂਗੇ। ਕਿੱਥੇ ਗਿਆ ਬੀਬੀ? ਉਹ ਹੁਣ ਇੱਥੇ ਹੀ ਆ ਜੀ ਖੜੇ ਆ, ਉਹ ਦੇਖੋ ਸਰਕਾਰ ਦਾ, ਦੇਖੋ ਉਹਨਾਂ ਨੂੰ ਸਰਕਾਰ ਦੀ ਸ਼ੈ ਆ, ਉਹ ਕਹਿੰਦੇ ਮੈਂ ਸਰਕਾਰ ਆ, ਅਸੀਂ ਇਹ ਕੋਈ ਕਿਸਾਨ ਕੁਛ ਨਹੀਂ ਹੈਗੇ। ਪਰ ਇੰਨੀ ਪੁਲਿਸ ਹੋਣਾ, ਪੁਲਿਸ ਦਾ ਕਿਉਂ? ਦੇਖੋ ਪ੍ਰਸ਼ਾਸਨ ਨੂੰ ਪੁੱਛੋ ਵੀ ਅਸੀਂ 3 ਦਿਨ ਤੋਂ ਇਹਨਾਂ ਦੇ ਸਾਥ ਦੇ ਰਹੇ ਕਿ ਨਹੀਂ ਦੇ ਰਹੇ। SHO ਸਾਹਿਬ ਖੜਿਆ, DSP ਸਾਹਿਬ ਖੜਿਆ, ਇਹ ਥਾਣੇ ਬੈਠੇ, ਇਹਨਾਂ ਨੇ ਸਾਨੂੰ ਜਿਹੜੀ ਪ੍ਰੋਬਲਮ ਦਾ ਕਹੇ ਹੱਲ ਕੀਤਾ। ਕਿਉਂਕਿ ਦੇਖੋ ਜੇ ਇਹ ਸਾਡੇ ਲਈ ਖੜੇ ਨਾ ਤੇ ਅਸੀਂ ਵੀ ਦੇਖੋ ਵੀ ਜੇ ਕੋਈ ਘਾਟ ਰੱਖੀ ਤਾਂ SHO ਸਾਹਿਬ ਮੌਕੇ ਤੇ ਦੱਸਣ। ਪਰ ਜੇ ਸਾਨੂੰ ਕੋਈ ਨਾ ਕੋਈ MLA ਨਾ ਕੋਈ ਕੁਛ ਸਾਨੂੰ ਆ ਕੇ ਧੌਂਸ ਦਿਖਾਊਗੀ, ਅਸੀਂ ਧੌਂਸ ਪੰਜਾਬੀ ਆ, ਅਸੀਂ ਧੌਂਸ ਨਹੀਂ ਮੰਨਾਂਗੇ। ਦੇਖੋ ਠੀਕ ਆ, ਗੁੰਡਾਗਰਦੀ ਅਸੀਂ ਕੋਈ ਸਾਡੀ ਲੜਾਈ ਦਾ ਝੰਡੇ ਅਸੀਂ ਝੰਡੇ ਚੱਕਾਂਗੇ ਬਸ। ਹੁਣ ਗੱਲ ਖੜੀ ਕਿੱਥੇ ਹੈ? ਤੁਸੀਂ ਜਿੱਦ ਕਹਿੰਦੇ ਵੀ ਅਸੀਂ ਪਿੰਡ ਦੇ ਵਿੱਚ ਇੱਦਾਂ ਹੀ ਰਹਿਣਾ, ਵੀ ਅਸੀਂ ਐਂ ਹੀ ਕਰਾਂਗੇ, ਇੱਦਾਂ ਹੀ ਕਰਾਂਗੇ, ਜਿਹੜਾ ਹੋਊਗਾ ਦੇਖਾਂਗੇ। ਦੱਸੋ ਇਹ ਇੱਦਾਂ ਹੁਣ ਸਾਡੀਆਂ ਸਿੰਘਣੀਆਂ, ਮੇਰੀ ਸਿੰਘਣੀ ਇੱਥੇ ਖੜੀ ਸੀ, ਉਹਦੇ ਸਾਹਮਣੇ ਇਹ ਗੱਲ ਕਹੀ, ਹੁਣ ਕਹਿੰਦੇ ਅਸੀਂ ਤਾਂ ਕੁਝ ਕਿਹਾ ਨਹੀਂ। ਦੱਸੋ ਅਸੀਂ ਹੁਣ ਆਪਣਾ ਰੋਸ ਵੀ ਨਹੀਂ ਅਸੀਂ ਜ਼ਾਹਰ ਕਰਾਂਗੇ? ਦੱਸੋ ਨਹੀਂ ਕਰ ਸਕਦੇ? ਦੱਸੋ ਤੁਸੀਂ, ਹਨਾ? ਮਤਲਬ ਐ ਥੋੜੋ ਹੁੰਦੀ ਗੱਲ। ਜੇ ਅਸੀਂ ਆ ਦੇਖੋ ਮੈਂ ਕੰਮ ਕਰ ਰਿਹਾ, ਮੈਨੂੰ ਉੱਥੇ ਫੋਨ ਗਿਆ ਵੀ ਤੁਹਾਨੂੰ ਗਾਲਾਂ ਕੱਢ ਰਹੇ ਆ। ਦੱਸੋ ਅਸੀਂ ਗਾਲਾਂ ਖਾਣ ਲਈ ਸੇਵਾ ਨਹੀਂ ਕਰ ਰਹੇ, ਠੀਕ ਹੈ ਕਿ ਨਹੀਂ? ਸਰਕਾਰ ਹੋਊਗੀ ਉਹਨਾਂ ਦੇ ਮਗਰ, ਪਰ ਸਾਨੂੰ ਦੇਖੋ ਅਸੀਂ ਕੋਈ ਗਲਤ ਕੰਮ ਤੇ ਨਹੀਂ ਕਰ ਰਹੇ। ਜੇ ਅਸੀਂ ਗਲਤ ਕੰਮ ਕਰ ਰਹੇ ਅਸੀਂ ਥਾਣੇ ਚੱਲਦੇ ਆ, ਨਾਲ ਖੜੇ ਆ, ਸਾਨੂੰ ਲੈ ਜਾਣ ਜੀ। ਬੀਬੀ ਜੀ ਕਿੱਥੇ ਨੇ? ਬੀਬੀ ਜੀ ਉੱਧਰ ਆ ਜੀ, ਉੱਧਰ ਜੀ ਜੀ ਅੱਜ ਬੀਬੀ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਬੀਬੀ ਜੀ ਕਿੱਥੇ ਨੇ? ਇੱਕ ਮਿੰਟ ਦੇਖਿਓ ਜੀ, ਦੇਖਿਓ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਬੀਬੀ ਜੀ ਕੀ ਚੱਕਰ ਪਿਆ ਇਹ ਤੇ ਇੱਥੇ ਇੰਨਾ ਰੱਛ ਪਿਆ ਹੋਇਆ ਤੇ ਇੰਨੀ ਪੁਲਿਸ ਵੀ ਆਈ ਹੋਈ ਹੈ? ਦੇਖੋ ਕੋਈ ਚੱਕਰ ਨਹੀਂ ਹੈਗਾ। ਤੁਹਾਨੂੰ ਪਤਾ ਹੜ੍ਹ ਦੀ ਮਾਰ ਨੇ ਕਿਵੇਂ ਪੰਜਾਬ ਨੂੰ ਝੰਜੋੜ ਕੇ ਰੱਖਿਆ ਪਿਆ, ਤੇ ਪਰ ਪੂਰਾ ਪੰਜਾਬ ਜਿਹੜਾ ਆ ਉਹ ਹੜ੍ਹ ਦੀ ਮਾਰ ਹੇਠ ਆਇਆ ਹੋਇਆ। ਉਹਦੇ ਲਈ ਸਾਡੇ ਇੱਥੇ ਕੁੱਕੜ ਪਿੰਡ ਆ ਜਿਹੜੀ ਬੇਈ ਲੰਘਦੀ ਆ, ਇਹਦੇ ਵਿੱਚ ਪਾਣੀ ਓਵਰਫਲੋ ਹੋਇਆ ਆ, ਬਹੁਤ ਪਾਣੀ ਭਰ ਗਿਆ ਆ। ਇੰਨੀ ਬਾਰਿਸ਼ ਹੋਣ ਦੇ ਨਾਲ ਲੋਕਾਂ ਦੇ ਜਿਹੜੀਆਂ ਛੱਤਾਂ ਆ ਉਹ ਚੋਣ ਲੱਗ ਗਈਆਂ, ਤੇ ਲੋਕਾਂ ਦੀ ਡਿਮਾਂਡ ਸੀ ਕਿ ਸਾਨੂੰ ਕੋਈ ਹੈਲਪ ਕਰੋ। ਤੇ ਸਾਡੀ ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ, ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਆਦੇਸ਼ ਆਏ ਕਿ ਜਾ ਕੇ ਘਰ ਘਰ ਤੁਸੀਂ ਦੇਖੋ ਕਿ ਜਿਹੜੀ ਵੀ ਜ਼ਰੂਰਤ ਆ, ਜਿਸ ਨੂੰ ਜੋ ਜ਼ਰੂਰਤਾਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੋ। ਅਸੀਂ ਤਰਪਾਲ, ਰਾਸ਼ਨ, ਅਸੀਂ ਸਾਰਾ ਕੁਝ ਦੇਣ ਆਏ ਸੀ ਕਿ ਪਿੰਡ ਦੇ ਵਿੱਚ ਜਿਹੜਾ ਲੋਕਾਂ ਨੂੰ ਦਿੱਕਤ ਆ ਰਹੀ ਆ, ਉਸ ਮੁਸ਼ਕਲ ਨੂੰ ਪੂਰੀ ਆਮ ਆਦਮੀ ਪਾਰਟੀ ਦੀ ਟੀਮ ਆਈ ਆ। ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਭਾਸ਼ ਭਗਤ ਜੀ ਨੇ, ਹੋਰ ਵੀ ਜਿੰਨੇ ਵੱਖ-ਵੱਖ। ਆ ਸਾਰਾ ਕੀ ਹੋਇਆ? ਇਹ ਇੱਥੇ ਕਿਉਂ ਹੋਇਆ? ਮੈਂ ਵੀਡੀਓ ਦੇਖੀ, ਮੇਣੋ ਮੇਣੀ ਹੋ ਰਹੇ ਸੀ ਇੱਕ ਦੂਸਰੇ ਨੂੰ, ਇਹ ਕੀ ਗੱਲ ਬਣੀ? ਹੁਣ ਤੁਸੀਂ ਮੇਰੇ ਤੋਂ ਪੂਰਾ ਜਵਾਬ ਲੈ ਲਓ ਨਾ ਜੀ। ਤੇ ਅਸੀਂ ਤਾਂ ਆਪਣਾ ਇੱਥੇ ਦੇਖਣ ਆਏ ਸੀ ਵੀ ਪਾਣੀ, ਕੱਲ ਵੀ ਆਈ ਸੀ ਮੈਂ SDM ਸਾਹਿਬ ਨੂੰ ਨਾਲ ਲੈ ਕੇ, ਕਿਉਂਕਿ ਪ੍ਰਸ਼ਾਸਨ ਨੂੰ ਨਾਲ ਲਿਆ ਕੇ ਦਿਖਾਉਣਾ ਬੜਾ ਜ਼ਰੂਰੀ ਆ। ਤੇ ਉਹ ਪਾਣੀ ਦੇਖਣ ਆਏ ਸੀ ਕਿ ਕੁਝ ਜ਼ਿਆਦਾ ਤਾਂ ਨਹੀਂ ਵਧਿਆ, ਤੇ ਕੱਲ ਨਾਲੋਂ ਪਾਣੀ ਜ਼ਿਆਦਾ ਵਧਿਆ ਸੀਗਾ। ਸਾਨੂੰ ਤਾਂ ਚਿੰਤਾ ਆ ਕਿ ਮੈਨੂੰ ਮੇਰੇ ਪਿੰਡਾਂ ਦੀ ਬਹੁਤ ਚਿੰਤਾ ਆ ਕਿ ਮੈਂ ਹਲਕਾ ਇੰਚਾਰਜ ਆ ਇਸ ਹਲਕੇ ਦੀ, ਤਾਂ ਮੇਰਾ ਫਰਜ਼ ਬਣਦਾ ਕਿ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਹਰ ਦੁੱਖ ਸੁੱਖ ਦੇ ਵਿੱਚ ਖੜਾ। ਤੇ ਮੈਂ ਉਹ ਦੇਖਣ ਆਈ ਸੀ। ਜਦੋਂ ਟੀਮ ਆਈ ਤੇ ਇਹਨਾਂ ਨੇ ਇੱਥੇ ਨਵੇਂ ਲੀਡਰ ਬਣੇ ਨੇ, ਕੋਈ ਮੈਨੂੰ ਨਹੀਂ ਲੱਗਦਾ ਕਿ ਉਹ ਕਿਸਾਨਾਂ ਦੇ ਲੀਡਰ ਨੇ, ਕਿਉਂਕਿ ਕਿਸਾਨਾਂ ਦੇ ਲੀਡਰਾਂ ਨੂੰ ਪਤਾ ਆ ਅਸੀਂ ਵੀ ਕਿਸਾਨ ਆ, ਸਾਡੇ ਮੁੱਖ ਮੰਤਰੀ ਸਾਹਿਬ ਉਹ ਵੀ ਕਿਸਾਨ ਨੇ। ਅਸੀਂ ਤਾਂ ਕਿਸਾਨਾਂ ਦੇ ਨਾਲ ਮੋਢਾ ਜੋੜ ਕੇ ਖੜੀ ਦਾ। ਤੁਸੀਂ ਲੈਂਡ ਪੂਲਿੰਗ ਦਾ ਵਿਰੋਧ ਕੀਤਾ ਸੀ? ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਵੀ ਕਿਸਾਨਾਂ ਦੇ ਨਾਲ ਦਿੱਲੀ ਦੇ ਵਿੱਚ ਜਾ ਕੇ ਉੱਥੇ ਬੈਠੇ ਰਹੇ, ਅਸੀਂ ਪੂਰੀ ਸਪੋਰਟ ਕੀਤੀ, ਹੁਣ ਵੀ ਕਰਦੇ ਹਾਂ ਕਿ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਉਹ ਤਾਂ ਕਹਿੰਦੇ ਨੇ ਵੀ ਤੁਸੀਂ ਉਹਨਾਂ ਨੂੰ ਗਾਲਾਂ ਕੱਢ ਰਹੇ ਸੀ। ਇਹ ਤੁਸੀਂ ਸੁਣੀਆਂ ਗਾਲਾਂ? ਉਹਨਾਂ ਨੂੰ ਕਹੋ ਚਲੋ ਗਾਲਾਂ ਦੱਸ ਦੇਣ, ਠਹਿਰ ਲਓ, ਤੁਸੀਂ ਗਾਲਾਂ ਦੱਸ ਦਿਓ, ਕਿਤੇ ਵੀਡੀਓ ਬਣੀ ਹੋਵੇ ਗਾਲਾਂ ਦੀ, ਕਿਤੇ ਵੀ ਮੈਂ ਗਾਲ ਕੱਢੀ ਹੋਵੇ ਕੋਈ। ਮੈਂ ਤਾਂ ਇਹ ਕਿਹਾ ਕਿ ਇੱਥੇ ਰਾਜਨੀਤੀ ਨਾ ਚਮਕਾਓ, ਕਿਉਂਕਿ ਇਸ ਲਈ ਜੋ ਪੰਜਾਬ ਆ ਬਹੁਤ ਮਾੜੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ। ਅਸੀਂ ਇੱਥੇ ਰਾਜਨੀਤੀਆਂ ਚਮਕਾਉਣ ਨਹੀਂ ਆਏ, ਮੈਂ ਕੋਈ ਰਾਜਨੀਤਿਕ ਤੌਰ ਤੇ ਨਹੀਂ ਆਈ, ਕਿਉਂਕਿ ਸਰਕਾਰ ਵੱਲੋਂ ਆਏ। ਠੀਕ ਹੈ ਮੈਮ, ਸਰਕਾਰ ਵੱਲੋਂ ਆਏ ਹੋ, ਪਰ ਇਹ ਧਰਨਿਆਂ ਚੋਂ ਨਿਕਲੀ ਹੋਈ ਪਾਰਟੀ ਹੈ। ਅੰਨਾ ਹਜ਼ਾਰੇ ਤੋਂ ਸ਼ੁਰੂ ਹੋਇਆ ਕੰਮ, ਆਪਾਂ ਦੇਖਦੇ ਹਾਂ ਅਰਵਿੰਦ ਕੇਜਰੀਵਾਲ ਹੋਣੀ, ਭਗਵੰਤ ਮਾਨ ਹੋਣੀ, ਆਪ ਇਸ ਸਮੇਂ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ, ਦੂਸਰੇ ਪਾਸੇ ਆਹ ਕੁਝ ਹੋਈ ਜਾਂਦਾ ਹੈ। ਇਦਾਂ ਕਿੱਦਾਂ ਚੱਲੂਗੀ ਗੱਡੀ ਜੀ? ਤੁਸੀਂ ਆਮ ਤੌਰ ਤੇ ਦੇਖਿਆ ਜਾਂਦਾ ਸਿਆਸਤਦਾਨ ਤਾਂ ਹੱਥ ਜੋੜ ਕੇ ਕਹਿੰਦੇ ਨੇ ਵੀ ਭਾਈ ਆਪਾਂ ਲੜਨਾ ਨਹੀਂ, ਆਪਾਂ ਸ਼ਾਂਤੀ ਨਾਲ ਰਹਿਣਾ, ਰਲ ਮਿਲ ਕੇ ਚੱਲਣਾ ਹੈ। ਆਹ ਤਾਂ ਗੱਲ ਹੋਰ ਪਾਸੇ ਨੂੰ ਜਾਂਦੀ। ਅਸੀਂ ਤਾਂ ਉਹਨਾਂ ਨੂੰ ਹੱਥ ਜੋੜ ਕੇ ਹੀ ਤਰਪਾਲਾਂ ਵੰਡਣ ਆਏ, ਸਮਾਨ ਦੇਣ ਆਏ ਆ, ਹੱਥ ਜੋੜ ਕੇ ਹੀ ਵੰਡਣ ਆਏ ਆ। ਅਸੀਂ ਕੋਈ ਗੁੰਡਾਗਰਦੀ ਕਰਨਾ ਆ? ਅਸੀਂ ਕੋਈ ਇਹ ਦੇਖਿਆ ਤੁਸੀਂ ਕਿਤੇ ਕੋਈ ਅਸੀਂ ਉੱਚਾ ਬੋਲਿਆ ਹੋਵੇ? ਅਸੀਂ ਤਾਂ ਹੋਰ ਇਲਜ਼ਾਮ ਸੁਣ ਲਓ, ਉਹ ਕਹਿੰਦੇ ਬਾਣੇ ਨੂੰ ਵੀ ਮਾੜਾ ਬੋਲਿਆ ਤੁਸੀਂ। ਹਾਂ, ਤੁਸੀਂ ਦੇਖਿਆ? ਤੁਸੀਂ ਦੇਖਿਆ ਬਾਣੇ ਨੂੰ? ਕੋਈ ਤੁਸੀਂ ਦੇਖਿਆ? ਕੋਈ ਸੁਣਿਆ ਬਾਣੇ ਨੂੰ?
ਮੈਂ ਤੁਹਾਡੇ ਤੱਕ ਪਹੁੰਚਾ ਰਿਹਾ। ਇਦਾਂ ਇਲਜ਼ਾਮ ਲਾਉਣੇ ਨੂੰ ਮੈਂ ਬਹੁਤ ਲਾ ਸਕਦੀ ਆ, ਮੈਂ ਲੇਡੀ ਆ ਕਿ ਮੇਰੀ ਪੂਰੀ ਟੀਮ ਨੂੰ ਇਹਨਾਂ ਨੇ ਧੱਕਾ ਮੁੱਕੀ ਕੀਤਾ, ਮੇਰੇ ਲਾਈਵ ਦੇ ਵਿੱਚ ਵੀ ਆ, ਤੁਸੀਂ ਦੇਖ ਸਕਦੇ ਆ। ਇਦਾਂ ਇਲਜ਼ਾਮ ਲਾਉਣ ਨਾਲ ਕੋਈ ਇਲਜ਼ਾਮ ਨਹੀਂ ਲੱਗ ਜਾਣੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਮੈਂ ਬਹੁਤ ਸਤਿਕਾਰ ਕਰਦੀ ਆ। ਮੇਰਾ ਕੰਮ ਆ ਕਿ ਮੈਂ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਮੈਂ ਪਾਠ ਕਰਕੇ ਫਿਰ ਖਾਣਾ ਖਾਂਦੀ ਆ। ਇਹ ਜਿਹੜੇ ਨਵੇਂ ਬਣੇ ਆ ਇਹਨਾਂ ਨੂੰ ਅਜੇ ਪਤਾ ਨਹੀਂ ਨਾ ਇਹਨਾਂ ਚੀਜ਼ਾਂ ਦਾ, ਤੇ ਇਹ ਜਿਹੜੀਆਂ ਇੱਥੇ ਗੁੰਡਾਗਰਦੀਆਂ ਕਰਦੇ ਪਏ, ਅਸੀਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਪਿੰਡ ਵਿੱਚ ਵੜਨ ਨਹੀਂ ਦੇਣੀ। ਇਹ ਤਾਂ ਗੁੰਡਾਗਰਦੀ ਅਸੀਂ ਹੋਣ ਨਹੀਂ ਦੇਣੀ, ਕਿਉਂਕਿ ਇਹ ਪੂਰਾ ਤੋਂ ਪੂਰਾ ਕਾਂਗਰਸ ਪਾਰਟੀ ਵੱਲੋਂ ਬੋਲ ਰਹੇ ਆ। ਇਹ ਕੋਈ ਕਿਸਾਨਾਂ ਦੇ ਲੀਡਰ ਨਹੀਂ, ਇਹ ਕਾਂਗਰਸ ਦੇ ਲੀਡਰ ਨੇ। ਇੱਕ ਵਿਰੋਧ ਕਰਦੇ ਆ ਕਿ ਆਮ ਆਦਮੀ ਪਾਰਟੀ ਨੂੰ ਅਸੀਂ ਪਿੰਡਾਂ ਵਿੱਚ ਨਹੀਂ ਆਉਣ ਦੇਣਾ। ਇਦਾਂ ਤਾਂ ਹੋ ਨਹੀਂ ਸਕਦੀ, ਕਿਉਂਕਿ ਅਸੀਂ ਡਰਨ ਵਾਲੇ ਨਹੀਂ, ਕਿਉਂਕਿ ਅਸੀਂ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਉਹਨਾਂ ਦੇ ਸੱਚੇ ਸਿਪਾਹੀ ਆ। ਜੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ, ਅਰਵਿੰਦ ਜੀ ਨੂੰ ਇਹ ਗਾਲਾਂ ਕੱਢਣਗੇ ਤੇ ਅਸੀਂ ਉਹਦਾ ਇੱਟ ਦਾ ਜਵਾਬ ਪੱਥਰ ਨਾਲ ਦਵਾਂਗੇ। ਕਦੀ ਕਹਿੰਦੇ ਦਿੱਲੀ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਗੱਲ ਕਰਦੀ ਮੈਂ, ਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੀ, ਕਿ ਜੇ ਉਹਨਾਂ ਨੂੰ ਗਾਲਾਂ ਕੱਢਣਗੇ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਸਾਡੇ ਸੀਐਮ ਸਾਹਿਬ ਤੇ ਰੋਜ਼ ਕਦੀ ਪਠਾਨਕੋਟ, ਕਦੀ ਸੁਲਤਾਨਪੁਰ, ਕੱਲ ਉਹ ਹੁਸ਼ਿਆਰਪੁਰ ਸੀ। ਸਾਡੇ ਪੂਰੀ ਕੈਬਨਿਟ, ਸਾਡੇ ਐਮਐਲਏਜ਼, ਚੇਅਰਮੈਨ, ਸਾਡੇ ਵਲੰਟੀਅਰ ਤੱਕ ਅਸੀਂ ਜਿਹੜੇ ਉੱਥੇ ਜਾ ਰਹੇ ਹਾਂ ਜਿੱਥੇ ਹੜ੍ਹ ਪੀੜਤ ਲੋਕ ਨੇ, ਪੂਰੀ ਸਪੋਰਟ ਕਰ ਰਹੇ ਆ। ਦਿਨ ਰਾਤ ਅਸੀਂ ਉਹਨਾਂ ਦੇ ਨਾਲ ਲੱਗੇ ਹੋਏ ਆ, ਮਿਹਨਤ ਕਰ ਰਹੇ ਆ। ਇਹ ਮੇਰਾ ਹਲਕਾ ਹੋਣ ਦੇ ਨਾਤੇ ਤਾਂ ਮੈਂ ਇਹ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਵੀ ਤਾਂ ਖੜੀ ਹੋਣਾ ਨਾ। ਹੁਣ ਮੈਡਮ ਇਹ ਗੱਲ ਨਿਬੜੂਗੀ ਕਿੱਦਾਂ? ਇੱਥੇ ਇੰਨੀ ਪੁਲਿਸ ਆ ਗਈ ਹੈ, ਚਲੋ ਪੁਲਿਸ ਪ੍ਰੀਵੈਂਟ ਕਰਨ ਨੂੰ ਹੁੰਦੀ ਹੈ, ਪਰ ਇਹ ਹੁਣ ਕਿੱਥੇ ਜਾ ਕੇ ਗੱਲ ਮੁੱਕੂਗੀ? ਤੁਸੀਂ ਆਪਣੇ ਧੜੇ 'ਚ ਖੜੇ ਹੋ, ਆਪਣੇ ਧੜੇ 'ਚ ਖੜੇ ਨੇ, ਗੱਲ ਨਿਬੇੜਨੀ ਕਿੱਦਾਂ? ਉਹਨਾਂ ਦਾ ਧੜਾ ਤੇ ਉਹ ਪਤਾ ਨਹੀਂ ਮੈਨੂੰ, ਪਰ ਅਸੀਂ ਕਿਸੇ ਧੜੇ 'ਚ ਨਹੀਂ, ਅਸੀਂ ਤਾਂ ਪਿੰਡ ਵਾਲਿਆਂ ਦੇ ਨਾਲ ਖੜੇ ਆ। ਅਸੀਂ ਪਿੰਡ ਵਾਲਿਆਂ ਦੀ ਸੇਵਾ ਕਰਨਾ ਆ, ਉਹਨਾਂ ਨੂੰ ਜੋ ਚੀਜ਼ਾਂ ਚਾਹੀਦੀਆਂ ਉਹ ਪ੍ਰੋਵਾਈਡ ਕਰਵਾਉਣਾ ਆ। ਅਸੀਂ ਕੋਈ ਧੜੇਬਾਜ਼ੀ ਕਰਨ ਨਹੀਂ ਆਏ, ਨਾ ਸਾਡਾ ਕੋਈ ਧੜਾ ਹੈਗਾ ਆ। ਮੁੱਖ ਮੰਤਰੀ ਸਾਹਿਬ ਵੀ ਬਹੁਤੀ ਵਾਰੀ ਕਿਸਾਨਾਂ ਨੂੰ ਮਾੜਾ ਬੋਲ ਜਾਂਦੇ ਨੇ ਵੀ ਏਡੇ ਏਡੇ ਟਰੈਕਟਰ ਲਈ ਫਿਰਦੇ ਨੇ, ਐ ਕਰਦੇ ਨੇ, ਉਹ ਕਰਦੇ ਨੇ। ਕਿਤੇ ਉਸੇ ਹੀ ਮਾਨਸਿਕਤਾ 'ਚੋਂ ਤੁਹਾਡੀ ਮਾਨਸਿਕਤਾ ਤਾਂ ਨਹੀਂ ਝਲਕ ਰਹੀ ਵੀ ਤੁਸੀਂ ਵੀ ਕਿਸਾਨਾਂ ਨੂੰ ਤਾਂ ਹੀ ਗਲਤ ਬੋਲਿਆ ਹੋਵੇ? ਇਹ ਜਿਹੜੇ ਵੀਰ ਸਿੰਘ ਜੀ ਆ, ਇਹਨਾਂ ਨੂੰ ਪੁੱਛੋ ਤੁਸੀਂ। ਕਹੋ ਮੈਨੂੰ ਲੱਗਦਾ ਕਦੀ ਧਰਨੇ ਵਿੱਚ ਵੀ ਗਏ ਹੋਣੇ ਨਹੀਂ ਹੋਣੇ। ਅਸੀਂ ਜਦੋਂ ਦਿੱਲੀ ਦੇ ਵਿੱਚ ਧਰਨਾ ਲੱਗਾ, 3 ਮਹੀਨੇ ਮੈਂ ਦਿੱਲੀ ਦੇ ਵਿੱਚ ਰਹੀ ਸੀ, ਜਿੱਥੇ ਪੰਜਾਬ ਦੇ ਵਿੱਚ ਜਿੱਥੇ ਵੀ ਧਰਨਾ ਲੱਗਦਾ ਸੀ ਅਸੀਂ ਸ਼ਮੂਲੀਅਤ ਕਰੀਦੀ ਸੀ। ਜਲੰਧਰ ਦੇ ਵਿੱਚ ਹਰ ਧਰਨੇ ਦੇ ਵਿੱਚ ਮੇਰੀ ਪਹਿਲੀ ਸ਼ਮੂਲੀਅਤ ਹੁੰਦੀ ਸੀਗੀ ਕਿ ਮੈਂ ਉੱਥੇ ਬੋਲਦੀ ਵੀ ਹੁੰਦੀ ਸੀ ਜਾ ਕੇ। ਇਹ ਕਿਹੜੀਆਂ ਗੱਲਾਂ ਕਰਦੇ? ਤਾਂ ਨਵੇਂ ਬਣੇ ਮੈਨੂੰ ਲੱਗਦਾ ਕਿਸਾਨ, ਇਹਨਾਂ ਨੇ ਤਾਂ ਮੈਨੂੰ ਲੱਗਦਾ ਦਿੱਲੀ 'ਚ ਕਦੀ ਧਰਨੇ 'ਚ ਨਹੀਂ ਆਏ, ਇੱਕ ਦਿਨ ਨਹੀਂ ਗਏ ਹੋਣੇ ਜਿਹੜੇ ਇਹ ਨਵੇਂ ਕਿਸਾਨ ਬਣੇ ਆ। ਅਸੀਂ ਕਿਸਾਨਾਂ ਦੇ ਨਾਲ ਆ, ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦੇ ਨਾਲ ਆ। ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਸਾਡੀ ਮਾਨਸਿਕਤਾ ਹਰ ਵਰਗ ਦੇ ਨਾਲ ਆ, ਇਕੱਲੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਅਸੀਂ ਕਹਿੰਦੇ, ਬਾਕੀ ਵੀ ਵਰਗਾਂ ਦੇ ਨਾਲ ਆ। ਆਮ ਆਦਮੀ ਪਾਰਟੀ ਕੋਈ ਭੇਦਭਾਵ ਨਹੀਂ ਕਰਦੀ, ਅਸੀਂ ਹਰ ਵਰਗ ਦੇ ਨਾਲ ਆ, ਹਰ ਧਰਮ ਦਾ ਸਤਿਕਾਰ ਕਰਦੇ ਆ। ਇਹਨਾਂ ਦੇ ਕਹਿਣ ਦੀ ਗੱਲ ਆ ਮਾਹੌਲ ਕ੍ਰੀਏਟ ਹੋਇਆ, ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਤੁਸੀਂ ਪੁੱਛ ਰਿਹਾ ਸੀ ਭੈਣ ਜੀ ਉਹਨਾਂ ਨੂੰ, ਅਸੀਂ ਕਰਨਾ ਸੇਵਾ। ਇੱਥੇ ਤਰਪਾਲਾਂ ਲੈ ਕੇ ਆਏ ਸੀ, ਹੋਰ ਸਮੱਗਰੀ ਜਿਹੜੀ ਉੱਥੇ ਸੇਵਾ ਕਰਨ ਤੋਂ ਬਾਅਦ ਅਸੀਂ ਇੱਧਰ ਜਿਹੜਾ ਪਾਣੀ ਵੱਧ ਰਿਹਾ ਪਿੰਡ ਵੱਲ ਨੂੰ ਉਹ ਦੇਖਣ ਆਏ ਸੀਗੇ। ਦੇਖਣ ਤੋਂ ਬਾਅਦ ਅਸੀਂ ਵਾਪਸ ਜਾ ਰਹੇ ਸੀ ਜਿੱਥੇ ਤੇ ਸਾਡੀਆਂ ਡਿਊਟੀਆਂ ਲੱਗੀਆਂ, ਸੇਵਾ ਕਰ ਰਹੇ ਸੀ। ਮੈਂ ਨਸ਼ਾ ਮੁਕਤੀ ਮੋਰਚੇ ਤੋਂ ਆ, ਭੈਣ ਜੀ ਉਹਨਾਂ ਦੇ ਵੀ ਡਿਊਟੀ ਕਿ ਚਲੋ ਸਾਡੀ ਅੱਜ ਲੱਗੀ ਡਿਊਟੀ ਇੱਧਰ ਪਾਰਟੀ ਵੱਲੋਂ, ਤੁਸੀਂ ਸੇਵਾ ਕਰੋ ਜਾ ਕੇ। ਅਸੀਂ ਵਾਪਸ ਜਾ ਰਹੇ ਹਾਂ, ਭੈਣ ਜੀ ਉਹਨਾਂ ਨਾਲ ਗੱਡੀ 'ਚ ਬਹਿਣਾ ਸੀ, ਬਾਕੀ ਬੰਦੇ ਬੈਠੇ ਸੀ। ਇਹ ਬੰਦਾ ਆ ਕੇ ਗੱਡੀ ਦੇ ਉੱਤੇ ਮੁੱਕੀਆਂ ਮਾਰ ਰਿਹਾ, ਲਾਈਵ ਕਰ ਰਿਹਾ ਤੇ ਗਾਲਾਂ ਮੰਦੇ ਬੋਲੀ ਜਾ ਰਿਹਾ। ਐਸੀ ਭੱਦੀਆਂ ਸ਼ਬਦਾਵਲੀਆਂ, ਤੁਸੀਂ ਉਹਦਾ ਲਾਈਵ ਚੈੱਕ ਕਰਿਓ, ਉਹ 'ਚ ਤੁਹਾਨੂੰ ਪਤਾ ਲੱਗੂਗਾ। ਮੈਂ ਬੋਲ ਨਹੀਂ ਸਕਦਾ ਸ਼ਬਦ, ਇੰਨੀ ਸੰਗਤ ਖੜੀ ਹੈ। ਉਹ ਜਿਹੜੇ ਸ਼ਬਦ ਇਹਨੇ ਬੋਲੇ, ਗਾਲਾਂ ਕੱਢੀਆਂ ਨੇ ਸਿੱਧੇ ਤੌਰ, ਉਹਨੇ ਗਾਲਾਂ ਕੱਢੀਆਂ, ਭੱਦੀ ਸ਼ਬਦਾਵਲੀ ਬੋਲੀ। ਕਿਸਾਨ ਮਜ਼ਦੂਰ ਏਕਤਾ ਮੁਰਦਾਬਾਦ ਲਾਈਵ 'ਚ ਸੁਣ ਲਿਆ, ਕਿਸਾਨ ਮਜ਼ਦੂਰ ਮੁਰਦਾਬਾਦ ਕਹਿ ਰਿਹਾ ਉਹ ਬੰਦਾ। ਗੱਲ ਭਾਜੀ ਹੋ ਰਿਹਾ, ਉਦੋਂ ਕੋਈ ਝੰਡੇ ਨਹੀਂ ਸੀ ਕਿਸੇ ਦੇ ਕੋਲ, ਇਹਨਾਂ ਨੇ ਆ ਕੇ ਪੂਰੀ ਬਦਮਾਸ਼ੀ ਖਿਲਾਰੀ ਇੱਥੇ। ਝੰਡੇ ਉਦੋਂ ਬਾਅਦ ਲਿਆਂਦੇ ਗਏ ਆ, ਤੁਸੀਂ ਲਾਈਵ ਦੇਖੋ, ਲਾਈਵ 'ਚ ਕੋਈ ਝੰਡੇ ਵਾਲਾ ਕੋਈ ਵੀ ਨਹੀਂ ਸੀ ਇੱਥੇ। ਝੰਡੇ ਬਾਅਦ 'ਚੋਂ ਆ ਕੇ ਸਾਰਾ ਕੁਝ ਕੀਤਾ ਇਹਨਾਂ ਨੇ। ਇਹ ਤੇ ਮੁੱਦਾ ਕ੍ਰੀਏਟ ਕੀਤਾ ਨਾ ਕਿਸਾਨ ਮਜ਼ਦੂਰਾਂ ਦਾ ਤੇ ਇਹਨਾਂ ਦਾ, ਉਹ ਗੱਲ ਸੀਗੀ। ਛੇੜਾ ਮੈਮ ਆਪਾਂ ਕਹਿ ਲਈਏ ਵੀ ਥੋੜਾ ਸਿਆਣਪ ਤੋਂ ਕੰਮ ਲੈ ਕੇ ਜੇਕਰ ਸਿਰੇ ਤੇ ਗੱਲ ਨਿਬੇੜਨੀ ਹੋਵੇ, ਤੁਸੀਂ ਹੁਣ ਕੀ ਨਿਬੇੜਾ ਦੇਖਦੇ ਹੋ ਕਿ ਐਂ ਹੀ ਖੜੇ ਰਹਿਣਾ ਸਾਰੀ ਰਾਤ? ਕੀ ਨਿਬੇੜਾ? ਕੁਝ ਵੀ ਨਹੀਂ। ਉਹ ਕਹਿੰਦੇ ਲਓ ਜੀ ਡਰਦੇ ਭੱਜਣ ਲੱਗੇ। ਅਸੀਂ ਕਾਹਤੇ ਡਰਨਾ? ਅਸੀਂ ਕੋਈ ਗਲਤ ਕੰਮ ਕਰਨਾ ਆ? ਅਸੀਂ ਤਾਂ ਆਪਣੀ ਵਿਚਾਰੇ ਜਿਨ੍ਹਾਂ ਨੂੰ ਦਿੱਕਤ ਆ, ਜਿਨ੍ਹਾਂ ਨੂੰ ਪਰੇਸ਼ਾਨੀ ਆ, ਉਹਨਾਂ ਦੀ ਪਰੇਸ਼ਾਨੀ ਦੇਖਣ ਆਏ ਸੀ। ਵੀ ਚਲੋ ਜੋ ਚੀਜ਼ ਚਾਹੀਦੀ ਆ ਇਸ ਟਾਈਮ, ਇਹਨਾਂ ਨੂੰ ਇਹ ਪੁੱਛੋ ਕਿ ਤੁਸੀਂ 4 ਦਿਨ ਹੋ ਗਏ, ਬਾਰਿਸ਼ ਪੂਰੇ ਜ਼ੋਰਾਂ ਤੇ ਪੈ ਰਹੀ ਆ, ਲੋਕਾਂ ਦੇ ਛੱਤਾਂ 'ਚ ਹੋ ਰਹੀਆਂ, ਲੋਕਾਂ ਦੇ ਘਰੇ ਖਾਣ ਨੂੰ ਰਾਸ਼ਨ ਨਹੀਂ ਹੈਗਾ। ਤੁਸੀਂ ਕਿੰਨੀ ਕੁ ਵਾਰੀ ਕਿਸੇ ਦੇ ਘਰ ਗਏ ਆ ਦੇਣ ਕੁਛ ਦਿੱਤਾ? ਤੇ ਅਸੀਂ ਤਾਂ ਚੌਂਕ ਦੇ ਵਿੱਚ ਤਰਪਾਲਾਂ ਵੰਡ ਕੇ ਆਏ ਆ, ਜਿਨ੍ਹਾਂ ਨੂੰ ਜੋ ਚਾਹੀਦਾ ਉਹਨਾਂ ਨੂੰ ਪੁੱਛ ਕੇ ਆਏ ਆ ਕਿ ਤੁਹਾਨੂੰ ਦੱਸੋ ਕੀ ਚਾਹੀਦਾ। ਅਸੀਂ ਤਾਂ ਆਪਣਾ ਕੰਮ ਕਰਨ ਆਏ ਆ, ਅਸੀਂ ਕੋਈ ਧੜੇਬਾਜ਼ੀ ਜਾਂ ਕੋਈ ਲੜਾਈ ਕਰਨ ਥੋੜੀ ਆਏ ਆ ਪਿੰਡ ਦੇ ਵਿੱਚ। ਅਸੀਂ ਆਹ ਜਿਹੜਾ ਮਾਹੌਲ ਆ, ਇਹ ਕੋਈ ਲੜਾਈ ਕਰਨ ਵਾਲਾ ਮਾਹੌਲ ਆ? ਆ ਜਿਹੜੇ ਹਾਲਾਤ ਆ ਪੰਜਾਬ ਦੇ ਬਣੇ ਹੋਏ, ਇਹਦੇ ਵਿੱਚ ਤਾਂ ਸਾਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਦੂਸਰੇ ਦੀ ਬਾਹ ਫੜ ਕੇ ਲੋਕਾਂ ਦਾ ਸਾਥ ਦੇਣਾ ਚਾਹੀਦਾ। ਧੰਨਵਾਦ। ਸੋ ਇੱਧਰ ਇੱਕ ਵਾਰੀ ਕਿਸਾਨਾਂ ਦਾ ਪੱਖ ਵੀ ਆਪਾਂ ਜਾਣ ਲੈਂਦੇ ਆ। ਕਿਸਾਨ ਜੀ
ਠੀਕ ਆ ਜਾਂ ਤਾਂ ਦਾਦੇ ਆ ਸਾਡੇ ਉਹ ਥਿਆੜਾ ਦਾ ਬਾਅਦ ਚ ਕਸੂਰ ਆ, ਪਹਿਲਾਂ ਸਾਡੇ ਪਿੰਡ ਦਿਆਂ ਦਾ ਕਸੂਰ ਆ। ਗੁਰਦ ਜਿਹੜੀ ਸਹੂਲਤ ਮਿਲਦੀ ਆ ਤੁਸੀਂ ਮਨਜ਼ੂਰ ਕਰੋ। ਹਾਂ ਗੁਰਦੁਆਰੇ ਰੱਖੋ ਸਮਾਨ, ਗੁਰਦੁਆਰੇ ਵਿੱਚ ਆ 30 ਸਰਪਤਰ ਪਹਿਲਾਂ ਲਿਆ ਕੇ ਮੈਂ ਪਿੰਡ ਦੇ ਗਰਦਾਰ ਨਿਕਲੇ, ਪਿੰਡ ਦੇ ਦੂਜੇ ਨਿਕਲੇ। ਨਹੀਂ ਪਿੰਡ ਦੇ ਨਾ ਕੀ ਹਾਂਜੀ ਨਹੀਂ ਬਸ ਫੇ ਹੁਣ ਤੁਸੀਂ ਇਹਨੂੰ ਜਾਣ ਦਿੰਦੇ ਆ। ਅਸੀਂ ਮੇਰੀ ਗੱਲ ਸੁਣੋ, ਅਸੀਂ ਜਾਣ ਦਿੰਦੇ ਆ, ਇਹਨੂੰ ਸਾਈਡ ਤੇ ਕਰਦੇ ਆ ਜਾਵੇ, ਅਸੀਂ ਰੋਕ ਨਹੀਂ ਸਕਦੇ ਪਰ ਮੁੜ ਕੇ ਪੈਰ ਨਾ ਪਾਵੇ, ਇਹ ਸੋਚ ਲਓ ਤੁਸੀਂ। ਹੁਣ ਅੱਜ ਅਸੀਂ ਜਾਣ ਦਿੰਦੇ ਆ, ਠੀਕ ਹੈ ਸਾਰਾ ਕੁਝ 30 ਦਿਨ ਪਹਿਲਾਂ ਲਿਆਈ ਜਾਂ ਤਾਂ ਲੈ ਆਉਂਦੀ 3000 ਸਾਡੇ ਪਿੰਡ ਦੇ ਘਰ ਕਿੰਨੇ ਆ ਸਾਰਾ ਕੁਝ ਹੈ। ਜਗਰਾਜ ਨੂੰ ਕਿਉਂ ਬੋਲੀ? ਹਾਂ ਜਗਰਾਜ ਨੂੰ ਵੀ ਬੋਲੀ ਨਹੀਂ ਕਾਹਦੇ ਬੋਲੀ ਹੈ? ਕਿਹੜੀ ਗੱਲ ਬੋਲੀ ਹੈ? ਮੇਰੇ ਕੋਲ ਜੇ ਜਗਰਾਜ ਨੂੰ ਸਰਪੰਚ ਨੂੰ ਬੋਲ ਮੁਖੀ ਸੀਗਾ ਬੋਲੀ ਆ ਕਿਹਨੇ ਬੋਲੀ ਆ ਪਿੰਡ ਦੇ ਨਾਲ ਰਾਜ ਜਾਂਦੇ ਉਹਨਾਂ ਨੂੰ ਨਾਲ ਕੱਢੋ ਇੱਧਰ ਨੂੰ। ਨਹੀਂ ਕੀ ਕਹਿੰਦੀ ਸਰਪੰਚ ਜਗਰਾਜ ਦੱਸ ਜੇ ਜਗਰਾਜ ਨੂੰ ਬੋਲੂਗੀ ਹੁਣ ਨਹੀਂ ਜਾਣਦੇ ਸਰਪੰਚ ਨੂੰ ਹੁਣ ਬੀਬੀ ਥਿਆੜਾ ਇੱਧਰ ਦਿਖਾਈ ਮੰਤਰੀ ਹੋਵੇ ਉਹਨਾਂ ਨੂੰ ਤਾਂ ਮਾਫੀ ਮੰਗਣਾ ਹੀ ਸੋ ਦੇਖ ਸਕਦੇ ਹੋ ਧਰਨਾ ਲੱਗ ਚੁੱਕਿਆ ਇਸ ਸਮੇਂ ਇੱਥੇ ਥੱਲੇ ਵਿਛਾ ਕੇ ਚਾਦਰਾਂ ਬੈਠ ਚੁੱਕੇ ਨੇ। ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਸਾਥ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ। ਉਹ ਕਹਿੰਦੇ ਨੇ ਵੀ ਇਹ ਤਾਂ ਕਾਂਗਰਸੀ ਨੇ। ਅਸੀਂ ਹਾਂਜੀ ਕਾਂਗਰਸੀ ਹਾਂ ਜੀ, ਅਸੀਂ ਲੋਕਾਂ ਲਈ ਲੜਦੇ ਹਾਂ ਕਾਂਗਰਸੀ। ਇਹ ਕਿੱਥੋਂ ਹੋ ਗਏ? ਇਹ ਦਿੱਲੀ ਦੇ ਦਲਾਲ ਤੁਰੇ ਫਿਰਦੇ, ਸਾਨੂੰ ਦੱਸਣਗੇ? ਇਲਾਕੇ ਦਾ ਪੁੱਛੋ ਅਸੀਂ ਕਾਂਗਰਸੀਆਂ ਜਾਂ ਕੌਣ ਆ, ਇਲਾਕਾ ਦੱਸੂਗਾ ਤੁਹਾਨੂੰ, ਲੋਕਾਂ ਦਾ ਪੁੱਛੋ। ਕਹਿੰਦੇ ਨੇ ਲਾਈਵ ਆ ਸਾਡੇ ਕੋਲ, ਇਹਨਾਂ ਨੇ ਗਾਲਾਂ ਵੀ ਕੱਢੀਆਂ ਨੇ, ਗੱਡੀ ਤੇ ਜ਼ੋਰ ਨਾਲ ਹੱਥ ਮਾਰ ਰਹੇ ਸੀ, ਸਾਰਾ ਕੁਝ ਕੋਈ ਗਾਲਾਂ ਨਹੀਂ ਕੱਢੀਆਂ ਜੀ, ਅਸੀਂ ਆਪਣਾ ਰੋਜ਼ਗਾਰ ਕੀਤਾ, ਅਸੀਂ ਕੋਈ ਗੁੰਡੇ ਨਹੀਂ ਗਏ, ਇਹ ਗੁੰਡੇ ਆ, ਇਹ ਸਾਡੇ ਨਾਲ ਗੁੰਡਾਗਰਦੀ ਕਰ ਰਹੇ, ਅਸੀਂ ਕੋਈ ਗੁੰਡੇ ਨਹੀਂ। ਅਸੀਂ ਸ਼ਾਂਤਮਈ 4 ਮਹੀਨੇ ਲੈਂਡ ਪੂਲਿੰਗ ਦੀ ਲੜਾਈ ਲੜੀ, ਅਸੀਂ ਕੋਈ ਕਿਸੇ ਨੂੰ ਕੁਝ ਕਿਹਾ ਕੁਝ, ਪਰ ਅਸੀਂ ਗੁੰਡਾਗਰਦੀ ਜਿਹੜੀ ਇਹ ਨਹੀਂ ਚੱਲਣ ਦੇਣੀ। ਹਾਂਜੀ ਅਗਲੇ ਤਾਂ ਕਹਿੰਦੇ ਅਸੀਂ ਕਿਸਾਨ ਹਿਤੈਸ਼ੀ ਆ, ਹੁਣੇ ਕਹਿੰਦੇ ਹਟੇ ਨੇ। ਹਾਂਜੀ ਕਿਸਾਨ ਹਿਤੈਸ਼ੀ, ਤਾਂ ਹੀ ਸਾਡੇ ਪਿੰਡ ਲੈਂਡ ਪੂਲਿੰਗ ਦੇ ਵਿੱਚ ਸਾਡਾ ਇਲਾਕਾ ਪਾਤਾ, ਸਾਡੇ ਘਰ ਜਾਣ ਤੱਕ ਆ ਗਿਆ। ਜੇ ਕਿਸਾਨ ਹਿਤੈਸ਼ੀ ਹੁੰਦੇ ਅੱਜ ਸਾਡਾ ਕਰੋੜਾਂ ਦਾ ਨੁਕਸਾਨ ਹੋ ਗਿਆ। ਕਿਸੇ ਦੇ 10 ਖੇਤ ਡੁੱਬੇ ਹੋਆ, ਕਿਸੇ ਦੇ 20, ਤੇ ਅਸੀਂ 20 ਤਰਪਾਲਾਂ ਜੋ ਕਰਾਂਗਾ। ਜੇ ਸਰਕਾਰ ਇੰਨੀ ਹਿਤੈਸ਼ੀ ਆ, ਐਲਾਨ ਕਰੇ ਅੱਜ ਮੁਆਵਜ਼ਾ 50,000 ਰੁਪਇਆ ਖੇਤ ਦਾ ਦਵਾਂਗੇ, ਫੇਰ ਮੰਨਾਂਗੇ ਵੀ ਕਿਸਾਨ ਹਿਤੈਸ਼ੀ ਆ। ਤਰਪਾਲਾਂ ਦੇ ਵਿਕਿਓ ਨਹੀਂ ਗਏ, ਪਰ ਅਸੀਂ ਸਾਨੂੰ ਮੁਆਵਜ਼ਾ ਵੀ ਨਹੀਂ ਚਾਹੀਦਾ। ਅਸੀਂ ਹੈਗੇ ਆ ਇੰਨੇ ਜੋਗੇ, ਸਾਰੇ ਪੰਜਾਬੀ ਆ, ਅਣਖੀ ਆ, ਪਰ ਅਸੀਂ ਕਿਸੇ ਦੀ ਅੱਗੇ ਨਹੀਂ ਝੁਕੇ, ਨਾ ਝੁਕਣਾ। ਬੋਲੇ ਸੋ ਨਿਹਾਲ। ਬੀਬੀ ਉਹ ਹੁਣ ਕਿੱਦਾਂ ਕਰਨੀ ਹੈ, ਜਾਣ ਦੇਣਾ ਜਾਂ ਨਹੀਂ? ਅਸੀਂ ਨਹੀਂ, ਅਸੀਂ 3 ਵਾਰੀ ਰਾਹ ਖਾਲੀ ਕਰ ਚੁੱਕੇ ਆ, ਅਸੀਂ ਕੁਛ ਨਹੀਂ ਕਿਹਾ ਵੀ ਲੰਘ ਜਾਣਾ। ਉਹਨਾਂ ਉਦੋਂ ਦੇ ਨੰਗੇ ਕਿਉਂ ਨਹੀਂ? ਜਾਦੇ ਸਾਨੂੰ ਕਹੀ ਜਾਂਦੇ ਪਰੇ ਹੋ ਜਾਓ, ਜਾਦੀ ਫਿਰ ਉੱਤੇ ਖੜੇ ਕਰਦੇ ਆ ਸਾਡੇ ਵਿੱਚ ਆਉਣ। ਇੱਥੇ ਵੀ ਅਸੀਂ ਗੱਲ ਅਸੀਂ ਪਾਣੀ ਦੇਖਣ ਗਏ ਆ, ਇਹਨਾਂ ਨੇ ਸਾਨੂੰ ਸਤਿ ਸ੍ਰੀ ਅਕਾਲ ਬੁਲਾਈ, ਅਸੀਂ ਵੀ ਬੁਲਾਈ, ਅਸੀਂ ਵਾਪਸ ਆ ਗਏ। ਸਾਡੇ ਮਗਰ ਆਏ, ਕਹਿੰਦੇ ਕਿ ਜਥੇਦਾਰ ਬਹੁਤ ਬਣਿਆ ਫਿਰਦਾ, ਮਿੰਟ ਬਾਅਦ ਲਾਈਵ ਹੋ ਜਾਂਦਾ ਆ ਸੁਖਵੀਰ ਜੀ ਨੂੰ ਹਾਂਜੀ, ਤੇ ਕਹਿੰਦੇ ਕਿ ਮਿੰਟ ਬਾਅਦ ਲਾਈਵ ਹੋ ਜਾਂਦਾ ਆ। ਤਾਂ ਸਾਨੂੰ ਵੀ ਦੂਜਾ ਹੁਣ ਮੇਰੇ ਸਾਹਮਣੇ ਆਵੇ ਇੱਥੇ ਵੀ ਮੈਂ ਹੁਣ ਆਈ ਆ। ਜੇ ਹੁਣ ਅਸੀਂ ਸਾਧਿਆ, ਅਸੀਂ ਉਹਨਾਂ ਨੂੰ ਫੋਨ ਕੀਤਾ, ਆਏ ਆ, ਤੇ ਫਿਰ ਕਹਿੰਦੀ ਬਾਣੇ ਪਾਏ ਹੋ ਆ, ਤੇ ਕੋਈ ਵੀ ਜਾਣੀ ਕਿ ਬਾਣੇ ਪਾ ਕੇ ਝੂਠ ਬੋਲਦਾ ਆ, ਕਹਿੰਦੀ ਬਾਣੇ ਪਾ ਕੇ ਝੂਠ ਬੋਲਦੇ। ਉਹ ਕਹਿੰਦੀ ਨਾ ਇਹ ਨਵਾਂ ਲੀਡਰ ਬਣਿਆ ਆ, ਤੇ ਕਹਿੰਦੀ 2 ਮਿੰਟ ਬਾਅਦ ਲਾਈਵ ਹੋ ਜਾਂਦਾ ਆ, ਤੇ ਕਹਿੰਦੀ ਬਾਣੇ ਪਾ ਕੇ ਕਹਿੰਦੀ ਝੂਠ ਬੋਲਦੇ ਆ। ਪਹਿਲੀ ਗੱਲ ਤਾਂ ਇਹ ਗੱਲ ਕਹਿਣ ਦਾ ਮਤਲਬ ਕੀ ਆ ਕਿ ਬਾਣੇ ਪਾ ਕੇ ਝੂਠ ਬੋਲਦੇ ਆ। ਤੁਸੀਂ ਦੇਖਣ ਆਉਨੇ ਆ ਸਾਨੂੰ, ਤੁਸੀਂ ਸਾਰਾ ਦਿਨ ਇਹਨਾਂ ਨੂੰ ਹੋ ਗਿਆ ਸਵੇਰ ਦੇ ਇਹ ਰਹਿ ਕੇ, ਹੁਣ ਇਹ ਘਰਾਂ ਨੂੰ ਗਏ ਸੀ, ਹੁਣ ਜਾ ਕੇ ਰੋਟੀ ਖਾਧੀ ਸੀ, ਤੇ ਹੁਣ ਕਹਿੰਦੀ ਮੈਂ ਆਈ ਆ, ਹੁਣ ਕਿਉਂ ਨਹੀਂ ਆਉਂਦੇ ਹੈਗੇ? ਬਾਅਦ ਵਿੱਚ ਸਰਪੰਚ ਨੂੰ ਮੰਦਾ ਚੰਗਾ ਬੋਲਣ ਲੱਗ ਪਈ। ਸਰਪੰਚ ਨੂੰ ਵੀ ਹਾਂਜੀ ਮੌਕੇ ਤੇ ਅਸੀਂ ਸਾਰਾ ਕੁਝ ਸੁਣਿਆ। ਬਾਅਦ ਵਿੱਚ ਕਹਿੰਦੇ ਤੁਹਾਡੇ ਕੋਲ ਪ੍ਰੂਫ ਕੀ ਆ? ਜੇ ਅਸੀਂ ਆਪਣੇ ਫੋਨ 'ਚ ਲਾਈਵ ਨਹੀਂ ਬਣਾਏ, ਇਹਦਾ ਮਤਲਬ ਇਹ ਥੋੜਾ ਕਿ ਸਾਡੇ ਕੋਲ ਕੋਈ ਪ੍ਰੂਫ ਨਹੀਂ। ਅਸੀਂ ਆਪਣੇ ਕੰਨਾਂ ਨਾਲ ਸੁਣਿਆ, ਸਾਨੂੰ ਵੀ ਪਤਾ ਆ ਕਿ ਜੋ ਬੋਲਿਆ ਪ੍ਰੂਫ ਸਾਡੇ ਸਾਹਮਣੇ ਖੜੀ ਆ, ਸਾਡੇ ਸਾਹਮਣੇ ਜੋ ਕੁਝ ਪਿੰਡ ਨੂੰ ਬੋਲਿਆ, ਸਾਡੀਆਂ ਭੈਣਾਂ ਨੂੰ ਬੋਲਿਆ, ਸਰਪੰਚ ਨੂੰ ਬੋਲਿਆ, ਉਹ ਇਹਦੀ ਗਲਤੀ ਮੰਨੇ, ਲੰਘ ਜਵੇ ਮੈਂ ਕਹਿੰਦੀ ਆ, ਪਰ ਮੁੜ ਕੇ ਪਿੰਡ ਵੱਲ ਨੂੰ ਮੂੰਹ ਨਾ ਕਰਨ।
ਪਹਿਲਾਂ ਤਾਂ ਸਾਡੇ ਪਿੰਡ ਦੇ ਗਦਾਰ ਆ ਜਿਹੜੇ ਕੁੱਤੇ ਬੰਦੇ ਲੈ ਕੇ ਆਏ ਆ ਇਹਨੂੰ, ਠੀਕ ਹੈ। ਸਾਡੇ ਪਿੰਡ ਗੁਰਦੁਆਰੇ ਰੱਖ ਦਿੰਦੇ ਇਹ ਲੋਕਾਂ ਨੇ ਤਾਂ ਬਾਈਕਾਟ ਕੀਤਾ ਸੀ ਇਹ ਲੈਂਡ ਕੀਤਾ ਸੀ, ਸਾਨੂੰ ਪਤਾ ਨਹੀਂ ਲੱਗਾ, ਸਾਨੂੰ ਤਾਂ ਹੁਣ ਪਤਾ ਲੱਗਾ ਤੇ ਅਸੀਂ ਆਏ ਆ। ਇਹਨਾਂ ਨੂੰ ਨਹੀਂ ਪਤਾ ਜਿਹੜੇ ਸਾਡੇ ਪਿੰਡ ਦੇ ਉਦਣ ਦੇ ਨਾਲ ਤੁਰੇ ਫਿਰਦੇ ਕਹਿੰਦੇ ਅਸੀਂ ਇਕੱਠ 'ਚ ਆ, ਇਕੱਠ 'ਚ ਮਾਰਿਆ ਵੀ ਤਾਂ ਸਾਨੂੰ ਆਹੀ ਪਿੰਡ ਦੇ ਦੋਗਲੇ ਬੰਦਿਆਂ ਨੇ ਮਾਰਿਆ ਆ। ਸਾਨੂੰ ਗਵਰਨਮੈਂਟ ਨੇ, ਸਾਨੂੰ ਸਰਕਾਰਾਂ ਨੇ ਨਹੀਂ ਮਾਰਿਆ, ਸਾਡੇ ਪਿੰਡ ਦੇ ਦੋਗਲੇ ਬੰਦਿਆਂ ਨੇ ਸਾਨੂੰ ਮਾਰਤਾ, ਠੀਕ ਹੈ। ਸਾਰਾ ਕੁਝ ਠੀਕ ਹੈ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ। ਇੱਥੇ ਤੱਕ ਗੱਲ ਹੀ ਨਾ ਪਹੁੰਚਦੀ। ਹਾਂ ਠੀਕ ਹੈ, ਸਾਡੇ ਪਿੰਡ ਜੇ 30 ਦਰ ਪਹਿਲਾਂ ਲੈ ਕੇ ਆਏ ਜਿਹੜੇ ਸਾਡੇ ਪਿੰਡ ਦੇ ਨੇ। ਤੁਹਾਡੇ ਪਿੰਡ ਦੀ ਆਬਾਦੀ ਕਿੰਨੀ ਆ? ਸਾਡੇ ਪਿੰਡ ਦੀ ਆਬਾਦੀ 3000 ਤੋਂ ਉੱਪਰ ਹੀ ਆ ਤੇ ਭਈਏ ਪਾ ਲਓ ਸਾਰੇ ਪਿੰਡ ਤੇ 30 ਤਰਪਾਲਾਂ ਪੈ ਜਾਂਦੀਆਂ। ਹਾਂ 30 ਦਰ ਪਹਿਲਾਂ ਇਹ ਇਹਨਾਂ ਨੂੰ ਪੁੱਛੋ ਜਿਹੜੇ ਦੋਗਲੇ ਬੰਦੇ ਲੈ ਕੇ ਆਏ ਆ ਇਹਨਾਂ ਨੂੰ, ਠੀਕ ਹੈ। ਇੱਕ ਤਰਪਾਲ ਦੇ 4 ਪੀਸ ਜਗਰਾਜ, ਅੱਛਾ। ਤੇ ਵੀਡੀਓ ਬਣਾਈਆਂ ਲੱਗ, ਲੋਕੀ ਤਾਂ ਗੁਪਤ ਦਾਨ ਕਰਦੇ ਆ, ਲੋਕੀ ਤਾਂ ਗੁਪਤ ਦਾਨ ਕਰਦੇ ਆ। ਹਾਂ ਸਾਹਮਣੇ ਗੱਲ ਕਰਨੀ ਸੀ, ਸਾਰਿਆਂ ਨੂੰ ਦੱਸ ਕੇ ਆਉਂਦੇ, ਫੇਰ ਅਸੀਂ ਸਾਹਮਣੇ ਬਹਿ ਕੇ ਗੱਲ ਕਰਦੇ। ਜਦੋਂ ਫਿਰ ਹੁਣ ਕਹਿ ਦਿੱਤਾ ਸਾਰੇ ਸਾਹਮਣੇ ਆ ਕੇ, ਫਿਰ ਹੁਣ ਕਾਤੇ ਨਹੀਂ ਵਿੱਚ ਆਉਂਦੀ? ਅਸੀਂ ਤਾਂ ਕਹਿੰਦੇ ਸਾਡੇ ਵਿੱਚ ਆਵੇ, ਨਹੀਂ ਜਾਂ ਤਾਂ ਵਿੱਚ ਆਵੇ ਫਿਰ ਗੱਲ ਕਰੇ ਸਾਡੇ ਨਾਲ। ਇਹ ਮੇਰੇ ਭਾਂਜੇ ਤੋਂ ਸੌਰੀ ਮੰਗੇ, ਇਹਨੂੰ ਸੌਰੀ ਮੰਗ ਮੇਰੇ ਭਾਂਜੇ ਤੋਂ, ਠੀਕ ਆ। ਇਦਾਂ ਦੀਆਂ ਕਈ ਕੁੜੀਆਂ ਫਿਰਦੀਆਂ ਸਾਰਾ ਕੁਝ ਲੈ ਗਏ। ਨਹੀਂ ਚੱਲੂਗੀ, ਨਹੀਂ ਚੱਲੂਗੀ, ਨਹੀਂ ਚੱਲੂਗੀ, ਗੁੰਡਾਗਰਦੀ ਨਹੀਂ ਚੱਲੂਗੀ, ਨਹੀਂ ਚੱਲੂਗੀ, ਨਹੀਂ ਚੱਲੂਗੀ, ਨਹੀਂ ਚੱਲੂਗੀ, ਨਹੀਂ ਚੱਲੂਗੀ, ਨਹੀਂ ਚੱਲੂਗੀ। ਦਿੱਲੀ ਦਾ ਦਲਾਲ ਮਰਦਾਬਾਦ, 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 ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਬੋਲੇ ਸੋਨਿਹਾਲ, ਸੋ ਇਸ ਸਮੇਂ ਇੱਥੋਂ ਰਾਜਵਿੰਦਰ ਕੌਰ ਥਿਆੜਾ ਜਾਂਦੇ ਹੋਏ ਨਜ਼ਰ ਆ ਰਹੇ ਨੇ। ਰਾਜਵਿੰਦਰ ਕੌਰ ਥਿਆੜਾ ਹੁਣੀ ਇੱਥੋਂ ਜਾ ਚੁੱਕੇ ਨੇ, ਦੇਖ ਸਕਦੇ ਹੋ ਤਸਵੀਰਾਂ ਪਿੰਡ ਦੇ ਵਿੱਚੋਂ। ਬੀਬੀ ਰਾਜਵਿੰਦਰ ਕੌਰ ਥਿਆੜਾ ਹੁਣੀ ਜਾ ਚੁੱਕੇ ਨੇ, ਕਿਸਾਨਾਂ ਨੇ ਜਕਾਰੇ ਲਾਏ ਨੇ, ਉਹਨਾਂ ਨਾਲ ਵੀ ਦੁਬਾਰ ਤੋਂ ਗੱਲ ਕਰਾਂਗੇ। ਰਾਜਵਿੰਦਰ ਕੌਰ ਥਿਆੜਾ ਇੱਥੋਂ ਜਾ ਚੁੱਕੇ ਨੇ। ਫੈਕਟਰੀ ਬੰਦ ਇਹਨਾਂ ਦੀ, ਬੱਸ ਬੱਸ ਬੰਦ ਹੁਣ ਭਲਵਾਨ ਸੀ ਨਹੀਂ ਚੱਲੂਗੀ। ਦੇਖੋ ਅਸੀਂ ਦਿੱਲੀ, ਅਸੀਂ ਜੋ ਸ਼ੰਭੂ ਦੇ ਸਾਡੇ ਨਾਲ ਹੋਇਆ ਅਸੀਂ ਭੁੱਲੇ ਨਹੀਂ ਗਏ। ਸਾਡੇ ਬਜ਼ੁਰਗਾਂ ਨੂੰ ਕੁੱਟਿਆ, ਸਾਡੀਆਂ ਟਰਾਲੀ ਚੋਰੀ ਕੀਤੀਆਂ, ਪਰ ਅਸੀਂ ਪਿੰਡਾਂ ਦਾ ਮਾਹੌਲ ਖਰਾਬ ਕਰਨਾ ਨਹੀਂ ਚਾਹੁੰਦੇ। ਪਰ ਜੇ ਸਾਨੂੰ ਅੱਜ ਕਹਿਣਗੇ ਕਾਂਗਰਸੀ ਆ ਜਾਂ ਕੁਛ ਆ, ਹੁਣ ਅਸੀਂ ਦੱਸਾਂਗੇ ਵੀ ਅਸੀਂ ਕੀ ਆ, ਅਸੀਂ ਕਿਸਾਨ ਆ, ਠੀਕ ਆ। ਜਿਹੜੇ ਪਿੰਡ 'ਚ ਦੋਗਲੇ ਬੰਦੇ ਆ ਉਹ ਵੀ ਹਾਂ ਬਾਈਕਾਟ ਕਰੋ ਉਹਨਾਂ ਦਾ, ਪਿੰਡ 'ਚ ਦੋਗਲੇ ਬੰਦਿਆਂ ਦਾ ਬਾਈਕਾਟ ਕਰੋ ਸਾਰੇ ਜਾਣੇ, ਠੀਕ ਹੈ। ਦੇਖੋ ਜਿਹੜੇ ਇਹਨਾਂ ਦੇ ਪਿੰਡਾਂ ਦੇ ਵਿੱਚ ਚਾਪਲੂਸ ਬੈਠੇ ਆ, ਅਸੀਂ ਉਹਨਾਂ ਦਾ ਵੀ ਬਾਈਕਾਟ ਕਰਾਂਗੇ। ਹੁਣ ਬਿਲਕੁਲ ਗੁੰਡਾਗਰਦੀ ਨਹੀਂ। ਦੇਖੋ ਜੇ ਸਰਕਾਰ ਆਊਗੀ, ਜੇ ਭਗਵੰਤ ਮਾਨ ਨੇ ਗੋਡੇ ਟੇਕ ਲੈ, ਜੇ ਬਾਕੀ ਜਿੰਨੇ ਇਹਨਾਂ ਦੇ 92 ਆ ਗੋਡੇ ਟੇਕ ਲੈ, ਪਰ ਪੰਜਾਬੀ ਹੈਗੇ ਆ, ਪੰਜਾਬੀ ਲੜਨ ਗਏ, ਜ਼ੋਰਤ ਹੈਗੀ ਸਾਡੇ 'ਚ। ਸਾਨੂੰ ਦੇਣ ਠਾਣਾ, ਸਾਨੂੰ ਕੋਈ ਡਰ ਨਹੀਂ, ਪਰ ਅਸੀਂ ਪੰਜਾਬ ਲਈ ਲੜਾਂਗੇ, ਮਰਾਂਗੇ। ਬੋਲੇ ਸੋਨਿਹਾਲ। ਕਹਿਣ ਨੂੰ ਤਾਂ ਹੁਣ ਅਗਲੇ ਇਹ ਵੀ ਕਹਿ ਸਕਦੇ ਨੇ ਵੀ ਅਸੀਂ ਤਾਂ ਤਰਪਾਲਾਂ ਵੰਡਣ ਆਏ ਸੀ, ਸਾਨੂੰ ਗਰੀਬ ਲੋਕਾਂ ਨੂੰ ਤਰਪਾਲਾਂ ਹੀ ਨਹੀਂ ਦੇਣ ਦਿੱਤੀਆਂ। ਦੇਖੋ ਤਰਪਾਲਾਂ ਕੁੱਕੜ ਪਿੰਡ ਦੇ ਵਿੱਚ 2200 ਵੋਟ ਆ, 2200 ਵੋਟ ਆ ਤੇ 20 ਤਰਪਾਲਾਂ ਲੈ ਕੇ ਆਏ, 20 ਤਰਪਾਲਾਂ, 2200 ਵੋਟ ਆ, 20 ਤਰਪਾਲਾਂ। ਦੱਸੋ ਕੀ ਆ? ਤਰਪਾਲਾਂ ਦਾ ਕੋਈ ਮੁੱਦਾ ਨਹੀਂਗਾ, ਸਿਰਫ ਗੁੰਡਾ ਕਰਦੀ ਆ। 150 ਰੁਪਏ 150 ਦੀ ਤਰਪਾਲ ਆਉਂਦੀ, 150 ਦੀ ਤਰਪਾਲ ਵੰਡਦੀ ਫਿਰਦੀ, 150 ਦੀ। ਉਹ ਲੈ ਲਵੇ ਤਰਪਾਲਾਂ, ਅਸੀਂ ਦਿੰਨੇ ਤਰਪਾਲਾਂ ਇਹਨੂੰ, ਲੈ ਲਵੇ, ਸਾਨੂੰ ਨਹੀਂ ਤਰਪਾਲਾਂ। ਤੁਹਾਡੇ ਨਾਲ ਸਾੜਾ ਕਿਸ ਗੱਲ ਦਾ? ਸਾੜਾ ਕੋਈ ਨਹੀਂਗਾ ਜੀ, ਸਾੜਾ ਕੋਈ ਨਹੀਂਗਾ। ਇਹ ਚਾਹੁੰਦੇ ਵੀ ਇਹ ਡਰ ਜਾਣ, ਵੀ ਘਰਾਂ 'ਚ ਬਹਿ ਜਾਣ। ਅਸੀਂ ਨਹੀਂ ਡਰਨਾ, ਬਿਲਕੁਲ ਨਹੀਂ ਡਰਨਾ। ਅਸੀਂ ਇੱਕ ਤਰਪਾਲ ਦੀਆਂ 4-4 ਤਰਪਾਲਾਂ ਬਣਾ ਰਹੇ ਆ, ਠੀਕ ਆ। ਗੁਰੂ ਮਹਾਰਾਜ ਦੇ ਬਾਣੇ ਨੂੰ ਚੋਰ ਕਹਿੰਦੇ ਆ। ਮੈਂ ਤਾਂ ਕਹਿੰਦਾ ਜਿੰਨਾ ਸਿੱਖ ਪੰਥ ਆ ਉਹ ਸਾਰਿਆਂ ਦੇ ਸਾਹਮਣੇ ਇਹ ਬੀਬੀ ਥਿਆੜਾ ਮਾਫੀ ਮੰਗੇ। ਤੁਸੀਂ ਮੰਨਦੇ ਹੋ ਕਿ ਇਹਨਾਂ ਨੇ ਗੁਰਸਿੱਖਾਂ ਦੀ ਕਹਿ ਲਈਏ ਬੀਬੀਆਂ ਕਹਿੰਦੀਆਂ ਜਿਹਨਾਂ ਬੀਬੀਆਂ ਨੂੰ ਕਿਹਾ ਬਾਣੇ ਪਾ ਕੇ ਝੂਠ ਬੋਲਦੇ ਆ। ਕਿਹਾ ਕੀ ਸੀ ਪੂਰੀ ਗੱਲ? ਬੀਬੀਆਂ ਨੇ ਕਿਹਾ ਵੀ ਸਾਨੂੰ ਬਾਣੇ, ਮੈਂ ਤਾਂ ਲੇਟ ਹੋ ਗਿਆ, ਬਾਣੇ ਦੇ ਵਿਰੁੱਧ ਬੋਲੀਆਂ। ਕੀ ਬਾਣੇ ਵਿਰੁੱਧ ਕੀ ਕਿਹਾ? ਇਹ ਕਿਰਪਾਨਾਂ ਪਾ ਕੇ ਝੂਠ ਬੋਲਦੇ ਆ। ਅੱਛਾ ਹਾਂ, ਇਹ ਗੱਲ ਬਾਣੇ ਪਾ ਕੇ, ਹਾਂ ਇਹ ਕਹੀ। ਮੈਂ ਇਹ ਗੱਲ ਉਹਨਾਂ ਨੂੰ ਪੁੱਛੀ, ਉਹ ਕਹਿੰਦੇ ਮੈਂ ਤਾਂ ਸਤਿਕਾਰ ਹੀ ਬਹੁਤ ਕਰਦੀ ਗੁਰਬਾਣੀ ਦੀ। ਕਰਦੀ ਆ ਤੇ ਤਦੀ ਆ। ਉਹ ਬੀਜੇਪੀ ਵਾਲੇ ਵੀ ਤਰਪਾਲਾਂ ਵੰਡ ਕੇ ਗਏ, ਸਾਰੇ ਵੰਡ ਕੇ ਗਏ ਆ। ਉਹਨਾਂ ਨੂੰ ਕਹਿਣਾ ਸੀ ਇਹ ਗੱਲ ਬੀਬੀਆਂ ਦੇ ਵਿੱਚ ਆ ਕੇ ਕਹਿਣ, ਜਿਨ੍ਹਾਂ ਨੇ ਇਹ ਗੱਲ ਸੁਣੀ ਆ ਵੀ ਤੁਸੀਂ ਬਾਣੇ ਲਈ ਕਿਹਾ ਆ। ਅਸੀਂ ਕੋਈ ਗਲਤ ਨਹੀਂ ਕਹਿੰਦੇ ਹੈਗੇ, ਜੇ ਉਹਨਾਂ ਨੇ ਕਿਹਾ ਤਾਂ ਅਸੀਂ ਕਿਹਾ ਇਹ ਗੱਲ। ਇੰਨੇ ਜਾਣੇ ਇੱਥੇ ਖੜੇ ਸੀ, ਸਭ ਨੇ ਸੁਣਿਆ, ਪਰ ਇੰਨਾ ਸੀ ਕਿ ਉਹਨਾਂ ਦੇ ਸੀਗੇ ਸਾਰੇ, ਸਾਡੇ ਘੱਟ ਸੀ ਉਦੋਂ। ਸੋ ਤੁਸੀਂ ਦੇਖ ਸਕਦੇ ਹੋ 2027 ਦੇ ਲਈ ਹੁਣ ਤੋਂ ਹੀ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਨੇ।
2027 ਦੇ ਵਿੱਚ ਸਥਿਤੀ ਕਿਹੋ ਜਿਹੀ ਹੋਊਗੀ, ਹੁਣ ਤੋਂ ਹੀ ਨਤੀਜੇ ਉਸ ਦੇ ਆਉਣੇ ਸ਼ੁਰੂ ਹੋ ਚੁੱਕੇ ਨੇ। ਪਿੰਡਾਂ ਦੇ ਵਿੱਚ ਕਿਸਾਨਾਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਵੜਨਾ ਮੁਸ਼ਕਲ ਕਰ ਦਿੱਤਾ ਹੈ। ਅੱਜ ਜਿੱਥੇ ਥਿਆੜਾ ਬੀਬੀ ਥਿਆੜਾ ਜਿਹੜੇ ਇੰਚਾਰਜ ਨੇ ਜਲੰਧਰ ਕੈਂਟ ਹਲਕੇ ਦੇ, ਉਹ ਇੱਥੇ ਆਉਂਦੇ ਨੇ, ਉਹਨਾਂ ਦੇ ਨਾਲ ਖਹਿਬਾਜ਼ੀ ਹੁੰਦੀ ਹੈ। ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਗਲਤ ਸ਼ਬਦ ਵਰਤੇ ਜਾਂਦੇ ਨੇ, ਬਾਣੇ ਨੂੰ ਗਲਤ ਬੋਲਿਆ ਜਾਂਦਾ। ਉਸ ਤੋਂ ਬਾਅਦ ਇਹ ਸਥਿਤੀ ਬਣੀ, ਕਿਸਾਨਾਂ ਨੇ ਇੱਥੇ ਧਰਨਾ ਲਾ ਦਿੱਤਾ, ਪਰ ਇੱਥੋਂ ਬੀਬੀ ਰਾਜਵਿੰਦਰ ਕੌਰ ਥਿਆੜਾ ਜਾ ਚੁੱਕੇ ਨੇ। ਇੱਥੋਂ ਉਹ ਗੱਡੀ 'ਚ ਬੈਠ ਕੇ ਨਿਕਲ ਗਏ ਨੇ, ਪਰ ਉਹਨਾਂ ਨੇ ਇਲਜ਼ਾਮ ਲਾਏ ਨੇ, ਕਹਿੰਦੇ ਨੇ ਕਿ ਇਹਨਾਂ ਨੇ ਵੀ ਗਾਲਾਂ ਕੱਢੀਆਂ ਨੇ। ਉਹ ਆਪਣੀ ਗਈ ਹੁਣ ਪੂਰੀ ਆਪਣੀ ਕਰਾ ਕੇ ਗਈ ਆ, ਹੁਣ ਪਿੰਡ ਵਿੱਚ ਬਣਨ ਜੋਗੀ ਹੈ ਨਹੀਂ ਗੀ। ਜੇ ਵਾਪਸ ਆਊਗੀ ਤਾਂ ਕੋਟੀ ਖਾਊਗੀ। ਹੁਣ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈਗਾ ਉਹਦੇ ਲਈ। ਉਹ ਕਹਿ ਰਹੇ ਸੀ ਵੀ ਇੱਧਰ ਸੁਖਬੀਰ ਸਿੰਘ ਕਿਸਾਨ ਆਗੂ ਨਵੇਂ ਬਣੇ ਨੇ, ਇਹਨਾਂ ਨੇ ਸਾਡੀ ਗੱਡੀ ਤੇ ਹੱਥ ਮਾਰੇ ਨੇ, ਨਾਲੇ ਇਹਨਾਂ ਨੇ ਗਾਲਾਂ ਕੱਢੀਆਂ ਨੇ ਸਾਡੇ ਕੋਲ। ਗਾਲ ਨਹੀਂ ਕੱਢੀ, ਸਾਰੇ ਇੱਥੇ ਹੀ ਸੀ, ਕੋਈ ਗਾਲ ਨਹੀਂ ਕੱਢੀ। ਇਹ ਸਿਰਫ ਮੁੱਦਾ ਬਣਾਇਆ ਗਿਆ ਕਿਉਂਕਿ ਆਪ ਪਹਿਲਾਂ ਬੋਲ ਚੁੱਕੇ ਸੀ ਬਿਨਾਂ ਲਾਈਵ ਹੋਣ ਤੋਂ। ਜਦੋਂ ਅਸੀਂ ਬੋਲੇ ਉਦੋਂ ਲਾਈਵ ਚੱਲ ਰਿਹਾ ਸੀਗਾ। ਸਿਰਫ ਇਹੀ ਗੱਲ ਸੀ, ਤੁਹਾਨੂੰ ਸਾਰਾ ਕੁਝ ਲਾਈਵ 'ਚ ਪਤਾ ਲੱਗ ਹੀ ਜਾਣਾ ਆ। ਬੀਬੀ ਹੋਰ ਕੀ ਕਿਹਾ ਉਹਨਾਂ ਨੇ ਕਹਿੰਦੇ ਜੀ ਬਾਣੇ ਪਾਏ ਆ, ਝੂਠ ਬੋਲਦੇ ਆ। ਇਹ ਤਾਂ ਫਿਰ ਸਿੱਧੀ ਬੇਇੱਜ਼ਤੀ ਹੈ, ਬੇਅਦਬੀ ਹੈ। ਹਾਂਜੀ ਫਿਰ ਸਰਪੰਚ ਨੂੰ ਕਹਿ ਦਿੱਤਾ, ਪਿੰਡ ਦੇ ਮੁੱਖ ਨੂੰ, ਸਾਡੇ ਬੱਚਿਆਂ ਸਰਪੰਚ ਨੂੰ ਕੀ ਕਿਹਾ? ਸਰਪੰਚ ਨੂੰ ਕੀ ਆਖਿਆ? ਗਾਲਾਂ ਕੱਢੀਆਂ, ਉਹਨੂੰ ਬੋਲਿਆ। ਹਾਂਜੀ ਇੱਥੇ ਆ ਸਰਪੰਚ ਸਾਹਿਬ ਵੀ। ਜੁਗਰਾਜ ਭਾਈ, ਤੁਹਾਡੇ ਪਿੰਡ ਦੇ ਵਿੱਚ ਇਹ ਸਥਿਤੀ ਬਣੀ ਹੈ, ਕੀ ਗੱਲਬਾਤ ਹੈ ਜੀ ਸਾਰੀ? ਇਹ ਜੀ ਉਹ ਪਹਿਲਾਂ ਤਾਂ ਸਵੇਰ ਦੇ ਆਇਓ ਸੀਗੇ ਜੀ, ਸਵੇਰ ਦੇ ਆਇਓ ਸੀ, ਤਰਪਾਲਾਂ ਵੰਡ ਰਹੇ ਸੀਗੇ। ਕਿੰਨੀਆਂ ਤਰਪਾਲਾਂ ਵੰਡੀਆਂ? ਤੁਸੀਂ ਮੁਖੀ ਹੋ, ਤੁਹਾਨੂੰ ਪਤਾ ਹੋ। ਤਰਪਾਲਾਂ 20-25 ਹੋਣੀਆਂ ਜੀ, 30 ਹੋਣਗੀਆਂ ਵੱਧ ਤੋਂ ਵੱਧ। ਵੋਟਾਂ ਕਿੰਨੀਆਂ ਪਿੰਡ 'ਚ? ਵੋਟ ਜੀ 3000 ਹੈ ਜੀ। 3000 ਵੋਟ ਹੈ ਤੇ 20-25 ਤਰਪਾਲਾਂ। ਵੋਟ ਯਾਨੀ 2200 ਹੈ ਜੀ, ਪਾਪੂਲੇਸ਼ਨ 3000 ਹੈ। ਅੱਛਾ ਹਾਏ, ਤੇ ਤੁਹਾਨੂੰ ਲੱਗਦਾ 20 ਤਰਪਾਲਾਂ ਬਹੁਤ ਹੁੰਦੀਆਂ? ਉਹ ਇੱਕ ਤਰਪਾਲ ਦੇ ਵੀ 5 ਪੀਸ ਕੀਤੇ ਜੀ। ਅੱਛਾ, ਉਹ ਵੰਡੇ ਆ। ਬੀਬੀਆਂ ਕਹਿ ਰਹੀਆਂ ਨੇ ਤੁਹਾਨੂੰ ਵੀ ਮੰਦਾ ਚੰਗਾ ਬੋਲਿਆ। ਬੰਦਾ ਚੰਗਾ ਇਦਾਂ ਜੀ ਲਾਈਵ ਹੋਏ ਸੀ ਇੱਥੇ, ਜਦੋਂ ਅਸੀਂ ਬੈਠੇ ਸੀਗੇ ਸਾਈਡ ਤੇ, ਉਹ ਵੀ ਜਾਣੀ ਕਰ ਰਿਹਾ, ਉਹ ਵੀ ਜਾਣੀ ਕਹਿ ਰਹੇ ਸੀਗੇ ਕਿ ਜਾਣੀ ਹੁਣ ਮੈਂ ਇੱਥੇ ਖੜੀ ਆ, ਲੈਂਡ ਪੋਲਿੰਗ ਦੇ ਮੁੱਦੇ 'ਚ ਇਹਨਾਂ ਦੇ ਵੋਟ ਲਾਏ ਸੀ, ਉੱਤੇ ਹੀ ਜਾਣੀ ਇਹ ਕਰ ਰਹੇ ਸੀਗੇ ਕਿ ਹੁਣ ਮੈਂ ਇੱਥੇ ਖੜੀ ਆ ਜਾਓ ਜਿਹਨੇ ਆਉਣਾ ਜੀ। ਲਾਈਵ ਹੋ ਕੇ ਕਰ ਬਗਾਰ ਰਹੇ ਸੀ, ਮੰਗਾ ਰਹੇ ਸੀਗੇ ਜੀ। ਫਿਰ ਕੀ ਸਾਰੇ ਜ਼ਿਮੀਂਦਾਰ ਇਕੱਠੇ ਆ ਜੀ। ਤੁਸੀਂ ਪਿੰਡ ਦੇ ਸਰਪੰਚ ਹੋ, ਮੈਂ ਤੁਹਾਡੇ ਤੋਂ ਵਰਡਿਕਟ ਚਾਹੂੰਗਾ। ਪਿੰਡ ਵਾਲੇ ਜੋ ਵੀ ਕਹਿਣ, ਅੰਤ ਤੇ ਤੁਹਾਡੇ ਤੇ ਮੁਖੀ ਤੇ ਆ ਕੇ ਗੱਲ ਖੜਨੀ ਹੈ, ਕਿਉਂਕਿ ਇਹਨਾਂ ਨੇ ਮੱਤ ਪਾ ਕੇ ਤੁਹਾਨੂੰ ਚੁਣਿਆ। ਤੁਸੀਂ ਕੀ ਕਹਿੰਦੇ ਹੋ, ਹੁਣ ਦੁਬਾਰਾ ਬੀਬੀ ਥਿਆੜਾ ਤੁਹਾਡੇ ਪਿੰਡ 'ਚ ਆਉਣ ਜਾਂ ਨਾ ਆਉਣ? ਨਾ ਜੀ, ਕਦੀ ਵੀ ਨਹੀਂ ਆ ਸਕਦੀ ਜੀ। ਸਾਰੇ ਭਾਈਚਾਰਾ ਆਪਣੇ ਨੂੰ, ਸਾਰਾ ਮਾਹੌਲ ਖਰਾਬ ਹੋਊਗਾ ਜੀ। ਮਾਹੌਲ ਖਰਾਬ ਪਹਿਲਾਂ ਉਹਨੂੰ ਵੀ ਸੋਚ ਕੇ ਆਉਣਾ ਚਾਹੀਦਾ ਜੀ। ਹੁਣ ਗਾਂ ਜੇ ਪਿੰਡ 'ਚ ਵੜੂਗੀ ਕੋਈ ਵੀ ਬਰਦਾਸ਼ਤ ਨਹੀਂ ਕਰੂਗਾ ਕਿ ਸਾਡੇ ਪਿੰਡ ਦੇ ਮੁਖੀਏ ਨੂੰ ਕੋਈ ਗਲਤ ਬੋਲੇ। ਸਾਰੇ ਪਿੰਡਾਂ ਦਾ ਚੁਣਿਆ ਹੋਇਆ ਮੁਖੀਆ ਹੈ। ਜਿਸ ਤਰੀਕੇ ਦੇ ਨਾਲ ਸੀਐਮ ਹੁੰਦਾ ਹੈ ਪੰਜਾਬ ਸਾਰੇ ਦਾ, ਸਟੇਟ ਦਾ ਮੁਖੀ, ਉਸ ਤਰੀਕੇ ਨਾਲ ਤੁਹਾਡੇ ਪਿੰਡ ਦਾ ਮੁਖੀ ਬਾਈ ਹੈ ਜੁਗਰਾਜ, ਤੇ ਜੇ ਇਹਨਾਂ ਨੂੰ ਮੰਦਾ ਬੋਲਿਆ ਤਾਂ ਇੱਕ ਤਰੀਕੇ ਦਾ ਤੁਹਾਨੂੰ ਵੀ ਮੰਦਾ ਹੀ ਬੋਲਿਆ। ਬੀਬੀ ਵੀ ਅੱਗੇ ਵਾਸਤੇ ਹੁਣ ਕੀ ਤਿਆਰੀ ਹੈ? ਬਸ ਇਹ ਤਾਂ ਪਿੰਡ 'ਚ ਨਹੀਂ ਬਣਨੀ ਚਾਹੀਦੀ ਅੱਗੇ ਤੋਂ, ਫਿਰ ਸੁੱਕੀ ਨਾ ਜਾਊਗੀ। ਅਸੀਂ ਜਾਣ ਦੇਤੀ, ਅਗਲੀ ਵਾਰ ਅਸੀਂ ਜਾਣ ਨਹੀਂ ਦੇਣੀ, ਜਿੰਨਾ ਉਹ ਗਲਤ ਬੋਲ ਕੇ ਗਈ ਆ। ਵੀ ਚਲੋ ਬੰਦਿਆਂ ਦੇ ਕਹੇ ਤੇ ਬੱਚਿਆਂ ਦੇ ਕਹੇ ਤੇ ਅਸੀਂ ਜਾਣ ਦੇਣੀ ਆ, ਉਹ ਫੇਰ ਨਹੀਂ ਆਵੇ ਨਾ ਸਾਡੇ ਪਿੰਡ ਵਿੱਚ, ਫੇਰ ਨਹੀਂ ਹੋਣੀ ਚਾਹੀਦੀ। ਸੋ 2027 ਦਾ ਟ੍ਰਾਇਲ ਕਿਸਾਨਾਂ ਨੇ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜਲੰਧਰ ਕੈਂਟ ਦਾ ਕੁੱਕੜ ਪਿੰਡ ਹੈ ਜਿੱਥੇ ਅਸੀਂ ਖੜੇ ਹਾਂ। ਕੁਝ ਦਿਨ ਪਹਿਲਾਂ ਕਿਸਾਨ ਰੈਲੀ ਹੋਈ ਹੈ, ਇਸ ਪਿੰਡ ਨੇ ਡਟ ਕੇ ਲੜਾਈ ਲੜੀ ਹੈ। ਕਿਸਾਨ ਆਗੂ ਪਤਾ ਨਹੀਂ ਕਿਉਂ ਮੁੱਖ ਮੰਤਰੀ ਸਾਹਿਬ ਦੀਆਂ ਅੱਖਾਂ 'ਚ ਚੁੱਭਦੇ ਨੇ, ਜਾਂ ਫਿਰ ਸਾਰੀ ਆਮ ਆਦਮੀ ਪਾਰਟੀ ਦੀਆਂ ਅੱਖਾਂ ਦੇ ਵਿੱਚ ਚੁੱਭਦੇ ਨੇ। ਇਸੇ ਦੇ ਨਾਲ ਆਖਰੀ ਵਾਰ ਇੱਕ ਵਾਰ ਆਪਾਂ ਜੀ ਕਿਸੇ ਨੇ ਉਹਦੇ ਨਾਲ ਸਾਡਾ ਕੋਈ ਵਾਸਤਾ ਨਹੀਂ, ਦੇਖਿਓ ਕੋਈ ਲੈਣਾ ਦੇਣਾ ਨਹੀਂਗਾ। ਜਿਹੜਾ ਉਹਨਾਂ ਨਾਲ ਤੁਰੂਗਾ ਵਿਆਪਕ, ਅਸੀਂ ਦੁਬਾਰਾ ਬੋਲ ਦਿਓ। ਦੇਖੋ, ਅਸੀਂ ਜਿਹੜੇ ਉਹਨਾਂ ਦੇ ਪਿੰਡ ਝੋਲੀ ਜਾ ਕੇ ਆ, ਜਿਹੜੇ ਆਪ ਵਾਲੇ ਆ, ਅਸੀਂ ਬਿਲਕੁਲ ਉਹਨਾਂ ਦਾ ਬਾਈਕਾਟ ਕਰਾਂਗੇ, ਸਮਾਜਿਕ ਵੀ ਬਾਈਕਾਟ ਕਰਾਂਗੇ। ਅੱਜ ਪਿੰਡ ਨਾਲ ਨਹੀਂ ਖੜੇ, ਅੱਜ ਦਿੱਲੀ ਦੇ ਦਲਾਲਾਂ ਨਾਲ ਖੜੇ ਆ, ਤੇ ਹੁਣ ਦਿੱਲੀ ਵੱਲ ਹੀ ਮੂੰਹ ਕਰਨਗੇ। ਜਦੋਂ ਲੋੜ ਪਊਗੀ ਨਾ ਫੇਰ ਦੱਸਾਂਗੇ। ਇਹ ਦਿੱਲੀ ਵਾਲਿਆਂ ਨੇ 6 ਮਹੀਨੇ, ਅੱਜ ਸਸੌਦੀਆ ਆਇਆ ਇੱਥੇ, ਕੇਜਰੀਵਾਲ ਆਇਆ, ਰਾਘਵ ਚੱਡਾ ਆਇਆ, ਉਹ ਕਹਿੰਦੇ ਜੀ ਹੜਾਂ 'ਚ ਮਦਦ ਕਰਦੇ ਫਿਰਦੇ। ਕੀ ਕਰਦੇ ਫਿਰਦੇ ਦੱਸੋ, ਕੀ ਕਰਦੇ ਫਿਰਦੇ? ਅੱਜ ਮੇਰਾ 8 ਲੱਖ ਦਾ ਨੁਕਸਾਨ ਹੋਇਆ, 8 ਲੱਖ ਦਾ ਮੇਰਾ ਨੁਕਸਾਨ ਹੋਇਆ, 20 ਲੱਖ ਦਾ ਇਹਦਾ ਹੋਇਆ, 50 ਲੱਖ ਦਾ ਨੁਕਸਾਨ ਹੋਇਆ। ਅਸੀਂ ਫੇਰ ਵੀ ਚੜ੍ਹਦੀ ਕਲਾ 'ਚ ਆ, ਪਰ ਜੇ ਸਾਨੂੰ ਕੋਈ ਆ ਕੇ ਵਿਗਾੜੂਗਾ ਡਟ ਕੇ ਵਿਰੋਧ ਕਰਾਂਗੇ ਪਿੰਡਾਂ 'ਚ। ਹੁਣ ਅੱਜ ਤੋਂ ਐਲਾਨ ਹੈ ਵੀ ਪਿੰਡਾਂ 'ਚ ਨਹੀਂ ਬਣ ਦੇਣਾ ਬਸ ਇਹਨਾਂ ਨੂੰ। ਸੋ ਇਹ ਸਥਿਤੀ ਹੈ, ਤੁਸੀਂ ਦੇਖ ਲਈ ਹੈ, ਹਾਲਾਤ ਤੁਹਾਨੂੰ ਦਿਖਾਏ ਨੇ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ ਟੀਵੀ। ਧੰਨਵਾਦ।